ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 21 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਇੱਕ ਖਬਰ ਤੇ ਲੋਕ ਐਂ ਟਿਕਟ ਕੀ ਲਾਈ ਬੈਠੇ ਆ ਜਿਵੇਂ ਵਰਲਡ ਕੱਪ ਦੇ ਵਿੱਚ ਅਖੀਰਲਾ ਓਵਰ ਸਿੱਟਿਆ ਜਾ ਰਿਹਾ ਹੋਵੇ। ਪਲਕ ਝਪਕਣ ਦਾ ਵੀ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ, ਖਾਸ ਕਰਕੇ ਜਿਹੜੇ ਲੋਕ ਪੰਜਾਬ ਦੀ ਸਿਆਸਤ ਤੇ ਪੰਥਕ ਸਿਆਸਤ ਦੋਨਾਂ ਚੀਜ਼ਾਂ ਤੇ ਅੱਖ ਰੱਖਦੇ ਨੇ। ਪਰ ਇਸ ਦਰਮਿਆਨ ਖਬਰ ਇਹ ਆ ਰਹੀ ਹੈ ਕਿ ਹੁਣ PTC ਤੇ ਹੀ ਚੱਲਦੀ ਰਹੇਗੀ ਗੁਰਬਾਣੀ। ਤੇ ਸਵਾਲ ਇੱਕ ਇਹ ਵੀ ਉੱਠਦਾ ਹੈ ਕਿ ਜੇਕਰ ਚੱਲਦੀ ਰਹੇਗੀ ਤਾਂ ਪਿਛਲੇ ਦਿਨੀ ਫਿਰ YouTube ਚੈਨਲ ਦੇ ਬਾਰੇ ਇਹਨਾਂ ਪ੍ਰਸਾਰ ਤੇ ਪ੍ਰਚਾਰ ਕਿਉਂ ਕੀਤਾ ਗਿਆ ਸੀ? ਪ੍ਰਵੀਨ ਜੀ, ਜਿਵੇਂ ਤੁਸੀਂ ਕਿਹਾ ਕਿ ਸਭ ਦੀ ਨਜ਼ਰ ਇਸ ਮਸਲੇ ਤੇ ਹੈ। ਇੱਕ ਤਾਂ ਉਹਨਾਂ ਧਿਰਾਂ ਦੀ ਨਜ਼ਰ ਹੈ ਜਿਹੜੇ ਇਹਦੇ ਵਿੱਚੋਂ ਸਿਆਸਤ ਲੱਭਦੇ ਆ। ਜਿਹੜੀਆਂ ਧਿਰਾਂ, ਚਾਹੇ ਉਹ ਰਾਜਨੀਤਿਕ ਧਿਰਾਂ ਨੇ, ਚਾਹੇ ਉਹ ਪੰਥਕ ਧਿਰਾਂ ਨੇ, ਇਹਨਾਂ ਚੋਂ ਜਿਹੜੀਆਂ ਧਿਰਾਂ ਨੇ ਸਿਆਸਤ ਲੱਭਣੀ, ਇੱਕ ਤਾਂ ਉਹਦੀ ਨਜ਼ਰ ਹੈ। ਪਰ ਉਹਨਾਂ ਨਾਲੋਂ ਵੱਧ ਫਿਕਰਮੰਦੀ ਵਾਲੀ ਜਿਹੜੀ ਨਜ਼ਰ ਹੈ ਉਹ ਸੰਗਤ ਦੀ ਨਜ਼ਰ ਹੈ ਜੀ। ਸੰਗਤ ਇਸ ਦੁਵਿਧਾ ਚ ਹੈ ਕਿ ਹੁਣ 23 ਤਰੀਕ ਆਉਣ ਵਾਲੀ ਹੈ ਭਾਈ, 24 ਤੋਂ ਕਿੱਥੇ ਆਊਗੀ ਗੁਰਬਾਣੀ, ਕਿੱਥੇ ਆਊਗਾ ਸਿੱਧਾ ਪ੍ਰਸਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ। ਸੋ ਸੰਗਤ ਨੂੰ ਇਹ ਫਿਕਰ ਹੈ, ਕਦੇ ਕਹਿੰਦੇ YouTube ਤੇ ਆਜੂ, ਕਦੇ ਕਹਿੰਦੇ ਨਹੀਂ ਨਵਾਂ ਚੈਨਲ ਲਿਆ ਰਹੇ ਆ, ਕਦੇ ਕਹਿੰਦੇ ਸਰਕਾਰ ਕਹਿੰਦੀ ਨਹੀਂ ਫ੍ਰੀ ਹੋ ਜੂ, ਹਰ ਚੈਨਲ ਤੇ ਦਿਖਾਵਾਂਗੇ, ਹੈ ਨਾ। ਹੁਣ ਕਹਿੰਦੇ ਨਹੀਂ PTC ਤੇ ਆਊਗਾ। ਮਤਲਬ ਇੰਨਾ ਉਲਝ ਗਈ ਤਾਣੀ ਕਿ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ। ਸੰਗਤ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਚ। ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਪ੍ਰਵੀਨ ਜੀ, ਉਹ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਨੂੰ, ਪੰਜਾਬ ਸਰਕਾਰ ਨੂੰ ਆਮੋ ਸਾਹਮਣੇ ਲਿਆਇਆ। ਜਾਂ ਆਪਾਂ ਇਹ ਕਹੀਏ ਕਿ ਲਗਾਤਾਰ ਹਰਵਿੰਦਰ ਸਿੰਘ ਧਾਮੀ, ਐਡਵੋਕੇਟ ਹਰਵਿੰਦਰ ਸਿੰਘ ਧਾਮੀ ਜਿਹੜੇ SGPC ਦੇ ਪ੍ਰਧਾਨ ਨੇ, ਦੂਸਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਆਮੋ ਸਾਹਮਣੇ ਨੇ। ਕਦੇ ਇੱਕ ਬੈਟਿੰਗ ਤੇ ਆ ਜਾਂਦਾ, ਕਦੇ ਦੂਆ ਬੋਲਿੰਗ ਤੇ ਆ ਜਾਂਦਾ, ਕਦੇ ਦੂਆ ਬੋਲਿੰਗ ਤੇ ਆ ਜਾਂਦਾ, ਉਹ ਬੈਟਿੰਗ ਤੇ ਆ ਜਾਂਦਾ। ਸੋ ਇਹ ਕੰਮ ਚੱਲੀ ਜਾਂਦਾ। ਪਰ ਇਸ ਮੁੱਦੇ ਦੀ, ਇਸ ਮਸਲੇ ਦੀ, ਇਸ ਪਹੁੰਚ ਦੀ ਕਿ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਉਹਦੇ ਉਚਾਰਨ ਨੂੰ ਲੈ ਕੇ, ਉਹਦੇ ਪ੍ਰਚਾਰ ਨੂੰ ਲੈ ਕੇ, ਉਹਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਸੰਗਤ ਦੀ ਫਿਕਰਮੰਦੀ ਨੂੰ ਦੇਖਦੇ ਆ, ਇਸ ਮਸਲੇ ਤੇ ਇਹੀ ਜੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ। ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਸੀ। ਹੁਣ ਸਥਿਤੀ ਇੱਥੇ ਖੜੀ ਆ ਪ੍ਰਵੀਨ ਜੀ। 23 ਤਰੀਕ ਨੂੰ ਸਮਝੌਤਾ ਖਤਮ ਹੋ ਜਾਣਾ। 24 ਤਰੀਕ ਤੋਂ ਕਹਿੰਦੇ ਆਪਣਾ ਆਪਾਂ YouTube ਚੈਨਲ ਸ਼ੁਰੂ ਕਰ ਲੈਣਾ। ਠੀਕ ਹੈ। ਤੇ ਪਰ ਹੁਣ ਇੱਕ ਵਾਰ ਫੇਰ ਸੈਟੇਲਾਈਟ ਚੈਨਲ ਦੀ ਗੱਲ ਆ ਗਈ। ਪੰਜਾਬ ਸਰਕਾਰ ਨੇ ਪਹਿਲਾਂ ਰਾਜਪਾਲ ਨੂੰ ਚਿੱਠੀ ਲਿਖੀ ਸੀ, ਹੁਣ ਟਵੀਟ ਕੀਤਾ ਕਿ ਔਨ 에ਅਰ ਕਰੋ ਜੀ, ਫ੍ਰੀ ਕਰੋ ਜੀ, ਸਭ ਨੂੰ ਦਿਖਾਓ ਜੀ। ਹੋਇਆ ਕੀ, ਬਕਾਇਦਾ ਤੌਰ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਣਾ 23 ਤਰੀਕ ਸ਼ਾਮ ਨੂੰ। ਠੀਕ ਹੈ। ਤੇ 24 ਤਰੀਕ ਤੋਂ SGPC ਆਪਣੇ YouTube ਚੈਨਲ ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰੇਗੀ। ਠੀਕ ਹੈ। ਪਰ SGPC ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲਗਾਤਾਰ ਸੰਗਤ ਦੀ ਅਪੀਲ ਪਹੁੰਚ ਰਹੀ ਆ ਕਿ ਭਾਈ ਜਿਨ੍ਹਾਂ ਕੋਲ ਨੈਟ ਹੀ ਨਹੀਂ ਹੈਗਾ, ਜਿਨ੍ਹਾਂ ਕੋਲ ਸਮਾਰਟਫੋਨ ਹੀ ਨਹੀਂ ਹੈਗਾ, ਜਿਨ੍ਹਾਂ ਦੇ ਘਰੇ ਟੈਕਨੋਲੋਜੀ ਵਾਲਾ ਟੈਲੀਵਿਜ਼ਨ ਹੀ ਨਹੀਂ ਹੈਗਾ ਜਿਹਦੇ ਉੱਪਰ ਨੈਟ ਚੱਲ ਕੇ ਵੀ ਦੇਖ ਲਵੇ, ਜੇ ਨੈਟ ਵੀ ਹੈਗਾ ਘਰ 'ਚ, ਜੇ ਫੋਨ ਦੂਈ ਤਰ੍ਹਾਂ ਨਹੀਂ ਹੈਗਾ, ਵਾਈਫਾਈ ਤੇ ਮੋਬਾਈਲ ਵਾਲਾ ਵੀ ਜੇ ਜੋੜਦੇ ਹੋ ਤਾਂ ਟੈਲੀਵਿਜ਼ਨ ਤੇ ਕਿਵੇਂ ਚੱਲੂਗਾ ਜੀ, ਕਹਿੰਦੇ। ਹਾਂ, ਬਿਲਕੁਲ। ਸੋ ਇਹ ਸਾਰੀ ਦੁਵਿਧਾ ਦੇ ਵਿੱਚੋਂ ਕਹਿੰਦੇ ਅਸੀਂ ਇਹ ਤੈਅ ਕੀਤਾ ਕਿ ਅਸੀਂ ਆਪਣਾ ਸੈਟੇਲਾਈਟ ਚੈਨਲ ਲਾਵਾਂਗੇ, ਉਹਦੇ ਵੱਲ ਵਧਾਂਗੇ। ਉਨੀ ਦੇਰ ਅਸੀਂ YouTube ਤੇ ਵੀ ਆਵਾਂਗੇ ਤੇ ਉਨੀ ਦੇਰ ਅਸੀਂ PTC ਤੇ ਵੀ ਚੱਲਦਾ ਰੱਖਾਂਗੇ। ਪ੍ਰਵੀਨ ਜੀ, ਇਹ ਸਾਰਾ ਕੁਝ ਹੁੰਦਾ ਹੀ ਨਾ ਜੇਕਰ ਬਡੂੰਗਰ ਹੋਰਾਂ ਦੀ ਪ੍ਰਧਾਨਗੀ ਦੇ ਦੌਰਾਨ ਚੈਨਲ ਲਾਉਣ ਦੀ ਜਿਹੜੀ ਕਾਰਵਾਈ ਵਿੱਢੀ ਗਈ ਸੀ, ਜੇਕਰ ਉਸ ਨੂੰ ਅਕਾਲੀ ਦਲ ਦੀਆਂ ਰਾਜਨੀਤਿਕ ਧਿਰਾਂ ਹੀ ਰੋੜੇ ਉਡਾ ਕੇ ਨਾ ਰੋਕਦੀਆਂ, ਹੈ ਨਾ, ਅੰਦਰ ਇਹ ਧਿਰਾਂ ਨੇ ਰੋਕਣ ਦੀ ਕਵਾਇਦ ਕੀਤੀ ਕਿ ਨਾ ਚੱਲਣ ਦਿਓ, ਆਪਣਾ ਰਾਂਝਾ ਰਾਜੀ, ਆਪਣਾ ਹੀ ਚੈਨਲ ਹੈ, ਆਪਣੇ ਹੀ ਮਤਲਬ ਸ਼ੇਅਰ ਨੇ ਵਿੱਚ। ਜੇ ਉਹ ਕਵਾਇਦ ਨਾ ਹੁੰਦੀ ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣਾ ਇੱਕ ਚੈਨਲ ਹੁੰਦਾ ਜਿਹਦੇ ਰਾਹੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਔਰ ਆ ਵਿਵਾਦ ਨਾ ਹੁੰਦਾ। ਅੱਜ ਸਰਕਾਰ ਇਹ ਵਿੱਚ ਪੰਗਾ ਲੈਣ ਵਾਲੀ ਸਥਿਤੀ 'ਚ ਨਾ ਹੁੰਦੀ। ਚਲੋ, ਉਹ ਤੋਂ ਬਾਅਦ ਆ ਜਾਓ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹੀ ਬੇਨਤੀ ਕੀਤੀ ਸੀ ਕਿ ਭਾਈ ਤੁਸੀਂ ਆਪਣਾ YouTube ਚੈਨਲ ਲਿਆਓ, ਆਪਣਾ ਸੈਟੇਲਾਈਟ ਲਿਆਓ, ਇਹ ਪ੍ਰਾਈਵੇਟ ਚੈਨਲ ਤੋਂ ਬੰਦ ਕਰੋ ਜੀ।
ਉਹਨਾਂ ਦੀ ਵੀ ਨਹੀਂ ਸੁਣੀ। ਹੂੰ ਹੁਣ ਜਦੋਂ ਸਰਕਾਰ ਨਾਲ ਪੰਗਾ ਪੈ ਗਿਆ, ਹੁਣ ਕਹਿੰਦੇ ਜੀ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸਾਨੂੰ ਕਿਹਾ ਕਿ ਅਜੇ ਪੀਟੀਸੀ ਤੇ ਚੱਲਣ ਦਿਓ, ਇਸ ਲਈ ਅਸੀਂ ਉਹਨਾਂ ਦੀ ਬੇਨਤੀ ਮੰਨੀ ਹੈ ਜੀ। ਅੱਛਾ, ਠੀਕ ਹੈ। ਹੁਣ ਉਹਨਾਂ ਨੇ ਕਿਹਾ ਜੀ। ਸੋ ਜੀ। ਇੱਕ ਕਹਿੰਦੇ ਜੀ ਸੰਗਤ ਦੀਆਂ ਸਾਡੇ ਕੋਲ ਰੋਜ਼ ਬੇਨਤੀਆਂ, ਅਰਜ਼ੋਈਆਂ, ਅਪੀਲਾਂ, ਸੁਨੇਹੇ ਪਹੁੰਚ ਰਹੇ ਨੇ। ਹੂੰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਐਸਜੀਪੀਸੀ ਨੂੰ ਕਿਹਾ ਕਿ ਭਾਈ ਜਿੰਨੀ ਦੇਰ ਤੁਸੀਂ ਆਪਣਾ ਸੈਟਲਾਈਟ ਚੈਨਲ ਨਹੀਂ ਚਲਾਉਂਦੇ, ਓਨੀ ਦੇਰ ਪੀਟੀਸੀ ਤੇ ਚੱਲਣਾ ਚਾਹੀਦਾ। ਓਨੀ ਦੇਰ। ਹੂੰ ਹੁਣ ਦੇਖ ਲਿਓ, ਸੈਟਲਾਈਟ ਚੈਨਲ ਜੇ ਸਾਲ ਚ ਲੱਗ ਜਾਵੇ ਤਾਂ ਸਾਲ ਪੱਕਾ ਹੈ ਪੀਟੀਸੀ ਤੇ, ਹੂੰ ਜੇ ਹੂੰ 5 ਸਾਲ ਨਾ ਚੱਲੇ ਤਾਂ 5 ਸਾਲ ਪੱਕਾ। ਫਿਰ ਹਾਂ, ਪਹਿਲਾਂ ਕੰਟਰੈਕਟ ਚੱਲ ਹੀ ਗਿਆ। ਨਹੀਂ, ਹੁਣ ਪਤਾ ਨਹੀਂ ਕੰਟਰੈਕਟ ਹੋਊਗਾ ਕਿ ਨਹੀਂ ਹੋਊਗਾ। ਹੁਣ ਜੀ। ਕੰਟਰੈਕਟ ਤੋਂ ਬਿਨਾਂ ਹੀ ਕੰਮ ਚੱਲਣਾ ਮੈਨੂੰ ਲੱਗਦਾ। ਹੁਣ ਤਾਂ ਸਿੱਧੀ ਬੇਨਤੀਆਂ ਨਾ ਉਹਨਾਂ ਨੂੰ ਕਿ ਚੱਲਣ ਦਿਓ ਜੀ ਉਨੀ ਦੇਰ। ਅਗਲੇ ਦਾ ਤਾਂ ਕੰਟਰੈਕਟ ਖਤਮ ਹੋ ਗਿਆ, ਉਹ ਤਾਂ ਕਹਿੰਦੇ ਸੀ ਕਿ ਅਸੀਂ ਉਹ ਤੋਂ ਬਾਅਦ ਨਹੀਂ ਚਲਾਉਂਦੇ ਜੀ। ਸੋ ਇੱਧਰ ਪੰਜਾਬ ਸਰਕਾਰ ਦਾ ਦਬਾਅ ਹੈ ਕਿ ਜੇ ਇਦਾਂ ਹੀ ਕਰਨਾ ਹੈ, ਹੁਣ ਵੀ ਤਾਂ ਤੁਸੀਂ ਇਹੀ ਕਹਿ ਰਹੇ ਹੋ ਨਾ ਕਿ ਅਸੀਂ ਨਾਲ ਪੀਟੀਸੀ ਤੇ ਚਲਾਵਾਂਗੇ, ਅਗਲੇ ਕਹਿੰਦੇ ਖੋਲ ਦਿਓ ਸਾਰਿਆਂ ਦੀ, ਫਿਰ ਪੀਟੀਸੀ ਦੇ ਨਾਲ ਬਾਕੀਆਂ ਦੇ ਵੀ ਖੋਲ ਦਿਓ। ਸੋ ਇਹ ਕਿਉਂ ਨਹੀਂ ਕਿਹਾ? ਕਹਿੰਦੇ ਸ਼੍ਰੋਮਣੀ ਕਮੇਟੀ ਨੇ ਹੁਣ ਵੀ ਸਾਰਿਆਂ ਦੇ, ਪਰ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਗੱਲ ਆਪਣਾ ਪੱਖ ਵੀ ਰੱਖ ਚੁੱਕੀ ਆ ਕਿ ਭਾਈ ਇਹਦੀ ਕੋਈ ਮਰਿਆਦਾ ਏ। ਠੀਕ ਹੈ। ਸੋ ਉਸ ਮਰਿਆਦਾ ਦੇ ਹਵਾਲੇ ਨਾਲ ਬਾਕੀ ਚੈਨਲ ਕੀ ਉਹਦੇ ਲਈ ਤਿਆਰ ਨੇ, ਕਿ ਉਹ ਮਰਿਆਦਾ ਨਿਭਾ ਸਕਣਗੇ, ਕਿ ਉਹਨਾਂ ਨੂੰ ਮੈਂ ਕਹਿੰਦਾ ਉਹਦੀ ਸਕੂਲਿੰਗ ਕਰਾ ਲਓ। ਜਿਹੜੇ ਚੈਨਲ ਦਿਖਾਉਣਾ ਚਾਹੁੰਦੇ ਨੇ ਉਹਨਾਂ ਨੂੰ ਬੁਲਾਓ, ਉਹਨਾਂ ਦੀ ਮੀਟਿੰਗ ਕਰੋ ਉਹਦੇ ਨਾਲ। ਪਰ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਜੀ ਅਸੀਂ ਇਹ ਤੈਅ ਕਰ ਲਿਆ, ਪਰ ਇਹ ਵਿਵਾਦ ਵਧਣਾ ਹੈ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਟਕਰਾਅ ਵਧਣਾ ਸਰਕਾਰ ਔਰ ਸ਼੍ਰੋਮਣੀ ਕਮੇਟੀ ਵਿਚਾਲੇ। ਪਰ ਸ਼੍ਰੋਮਣੀ ਕਮੇਟੀ ਕਹਿੰਦੀ ਜੀ ਅਸੀਂ ਇਹ ਤੈਅ ਕਰ ਲਿਆ ਕਿ ਅਸੀਂ ਆਪਣਾ YouTube ਚੈਨਲ 24 ਤਰੀਕ ਤੋਂ ਚਲਾਵਾਂਗੇ, ਤੇ ਉਧਰ ਅਸੀਂ ਆਪਣਾ ਸੈਟਲਾਈਟ ਚੈਨਲ ਲਿਆਉਣ ਦੀ ਤਿਆਰੀ ਕਰ ਰਹੇ ਹਾਂ। ਅਸੀਂ ਕੇਂਦਰ ਦੇ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਲਿਖਤੀ ਆ, ਤੇ ਉਹ ਤੋਂ ਅਸੀਂ ਸਮਾਂ ਮੰਗਿਆ ਕਿ ਉਹ ਸਾਨੂੰ ਇਹਦੀ ਤਜਵੀਜ਼ ਤੇ ਅੱਗੇ ਵਧਣ ਲਈ ਸਮਾਂ ਦੇਣ, ਤੇ ਅਸੀਂ ਉਹਨਾਂ ਦੀ ਹਦਾਇਤਾਂ ਦੇ ਹਵਾਲੇ ਨਾਲ ਜਿਹੜਾ ਖਰੜਾ ਹੈ, ਜੋ ਫਾਈਲ ਤਿਆਰ ਹੋਣੀ ਹੈ, ਉਹਦੀ ਰੂਪਰੇਖਾ ਸਾਰੀ ਕਿਵੇਂ ਕੀ ਕਰਨਾ, ਉਹਦੇ ਲਈ ਅਸੀਂ ਮਨਜ਼ੂਰੀ ਲੈ ਕੇ, ਕਿਉਂਕਿ ਸਮਰੱਥ ਹੈ ਸ਼੍ਰੋਮਣੀ ਕਮੇਟੀ। ਮੈਂ ਕਹਿੰਦਾ ਸ਼੍ਰੋਮਣੀ ਕਮੇਟੀ ਇਕੱਲਾ ਆਪਣਾ ਸੈਟਲਾਈਟ ਚੈਨਲ ਕਿਉਂ, ਸ਼੍ਰੋਮਣੀ ਕਮੇਟੀ ਆਪਣੀਆਂ ਯੂਨੀਵਰਸਿਟੀ, ਆਪਣੀ ਕਾਲਜ ਹੈ ਨਾ, ਜਾਂ ਆਪਣੇ ISPCS ਅਫਸਰ ਬਣਾਉਣ ਵਾਲੇ, ਆਪਣੇ ਫੌਜ ਅਧਿਕਾਰੀ ਪੈਦਾ ਕਰਨ ਵਾਲੇ ਟ੍ਰੇਨਿੰਗ ਸੈਂਟਰ, ਇੰਸਟੀਚਿਊਟ ਕਿਉਂ ਨਹੀਂ ਖੋਲਦਾ? ਬਿਲਕੁਲ ਸਹੀ ਹੈ। ਜੇ ਪੰਜਾਬ ਲਈ ਨਹੀਂ ਤੇ ਘੱਟੋ ਘੱਟ ਸਿੱਖ ਭਾਈਚਾਰੇ ਦੇ ਪਰਿਵਾਰਾਂ ਲਈ ਤਾਂ ਖੋਲੇ। ਘੱਟੋ ਘੱਟ ਸਿੱਖ ਪਰਿਵਾਰਾਂ ਦੇ ਬੱਚੇ ਤਾਂ ਉਸ ਵਿਦਿਆ ਜਿਹੜੇ ਨਹੀਂ ਹਾਸਲ, ਇਹਦਾ ਮਤਲਬ ਅੱਜ ਪ੍ਰਵੀਨ ਜੀ ਜੋ ਫੀਸਾਂ ਨੇ, ਜੋ ਪ੍ਰਾਈਵੇਟ ਅਦਾਰੇ ਲੁੱਟਦੇ ਨੇ, ਹੈਨਾ, ਇਹਦਾ ਮਤਲਬ ਆਮ ਗਰੀਬ ਲਈ ਤਾਂ ਪੜ੍ਹਾਈ ਹੋ ਨਹੀਂ ਰਹੀ। ਤੇ ਉਹ ਕਾਬਲ ਬੱਚਿਆਂ ਦੇ ਲਈ, ਘੱਟੋ ਘੱਟ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਲਈ ਤਾਂ ਸ਼੍ਰੋਮਣੀ ਕਮੇਟੀ ਪਹਿਲ ਕਰੇ। ਹਾਂ, ਇਹ ਉਹਦਾ ਬੜਾਪਣ ਹੋ ਸਕਦਾ ਜੇਕਰ ਉਹ, ਜਿਵੇਂ ਆਪਾਂ ਕਹਿੰਦੇ ਹਾਂ ਕਿ ਲੰਗਰ ਸਭ ਦੇ ਲਈ ਆ, ਉਸੇ ਤਰ੍ਹਾਂ ਕਿ ਭਾਈ ਗੁਰੂ ਦੀ ਗੋਲਕ ਹੈ, ਤੇ ਇਸ ਲਈ ਅਸੀਂ ਘੱਟੋ ਘੱਟ ਪੰਜਾਬ 'ਚ ਜਾਂ ਜਿਹੜਾ ਵੀ ਵਰਗ ਪੜ੍ਹਨਾ ਚਾਹਵੇ ਉਹਦੀ ਪੜ੍ਹਾਈ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ, ਉਹ ਪਹਿਲ ਕਦਮੀ ਕਰੇ। ਠੀਕ ਹੈ। ਪਰ ਇੱਧਰ ਜਿਹੜਾ ਇਹ ਮਾਮਲਾ ਹੈ, ਹੁਣ ਇਹ ਮਾਮਲਾ ਜੀ ਮੈਨੂੰ ਨਹੀਂ ਪਤਾ ਕਿ ਇਹ ਸਿਰਫ ਇੱਕ ਨਾਲ ਮਤਲਬ ਕਿ ਇਹ ਆੜ ਹੈ, ਬਹਾਨਾ ਹੈ ਕਿ ਸੈਟਲਾਈਟ ਚੈਨਲ ਜਦ ਖੁੱਲੂਗਾ, ਜਦ ਖੁੱਲਾਂਗੇ ਉਨੀ ਦੇਰ ਚੱਲਣ ਦਿਓ ਪੀਟੀਸੀ, ਜਾਂ ਸੱਚਮੁੱਚ ਗੰਭੀਰ ਹੈ। ਪਰ ਫਿਲਹਾਲ ਹੁਣ ਗੁਰਬਾਣੀ ਦਾ ਪ੍ਰਸਾਰਨ ਜੀ ਪੀਟੀਸੀ ਤੇ ਹੁੰਦਾ ਰਹੂਗਾ। ਹਾਂ, ਇੱਧਰ ਦੀ ਸੰਗਤ ਨੂੰ ਰਾਹਤ ਹੈ, ਖਾਸ ਕਰਕੇ ਪ੍ਰਵੀਨ ਜੀ ਬਜ਼ੁਰਗਾਂ ਨੂੰ ਜੀ, ਦੇਸ਼ ਭਰ 'ਚ, ਦੁਨੀਆ ਭਰ 'ਚ ਜਿੱਥੇ ਵੀ ਗੁਰਬਾਣੀ ਸੁਣਨ ਵਾਲੇ, ਨਾਨਕ ਨਾਮ ਲੈਵਾ ਸੰਗਤ ਜਿੱਥੇ ਵੀ ਬੈਠੀ ਹੈ, ਉਸ ਨੂੰ ਇਹ ਰਾਹਤ ਹੈ, ਬਜ਼ੁਰਗਾਂ ਨੂੰ ਖਾਸ ਕਰਕੇ। ਉਹਨਾਂ ਨੂੰ ਨੰਬਰ ਪਤਾ ਹੈ, ਲਾਉਣਾ ਆਉਂਦਾ ਹੈ, ਜਦ ਚੈਨਲ ਬਦਲਣੇ ਨਹੀਂ ਆਉਂਦੇ, ਉਹਨਾਂ ਨੂੰ ਬਸ ਇਹਨਾਂ ਦੱਸਿਆ ਕਿ ਆਹ ਬਟਨ ਦੱਬਣਾ ਹੈ, ਉਹ ਤੋਂ ਬਾਅਦ ਆਹ ਦੱਬਣਾ। ਸੋ ਇਸ ਲਈ ਉਹ ਆਸਾਨੀ ਨਾਲ ਲਾ ਲੈਂਦੇ ਨੇ। ਉਹ ਹੁਣ ਉਹਨਾਂ ਲਈ ਵੱਡੀ ਰਾਹਤ ਹੈ ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਸ਼੍ਰੋਮਣੀ ਕਮੇਟੀ ਦੇ ਆਪਣੇ YouTube ਚੈਨਲ ਤੇ ਵੀ ਔਰ ਪੀਟੀਸੀ ਚੈਨਲ ਤੇ ਵੀ ਅਜੇ ਬਰਕਰਾਰ ਰਹੂਗਾ ਜੀ। ਔਰ ਜਿਹੜਾ ਵਿਵਾਦ ਹੈ ਉਹ ਸਰਕਾਰ ਔਰ ਐਸਜੀਪੀਸੀ ਵਿਚਾਲੇ ਵੀ ਅਜੇ ਚੱਲਦਾ ਰਹੂਗਾ ਜੀ। ਸ਼ਰਮਾ ਜੀ, ਜੇ ਮੈਂ ਗਲਤ ਹੋਇਆ ਤਾਂ ਮੈਨੂੰ ਰੋਕ ਜ਼ਰੂਰ ਦਿਓ, ਜੇ ਮੇਰੀ ਟਿੱਪਣੀ ਜਾਇਜ਼ ਨਾ ਹੋਈ। ਹਜ਼ਾਰਾਂ ਕਰੋੜਾਂ ਰੁਪਏ ਦਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ, ਆਏ ਸਾਲ ਆਪਾਂ ਬਜਟ ਦੇ ਵਿੱਚ ਦੇਖਦੇ ਹਾਂ, ਔਰ ਇਸ ਬਜਟ ਹੋਣ ਦੇ ਬਾਵਜੂਦ ਐਡੀ ਕਿਹੜੀ ਕਮਜ਼ੋਰੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਕਿ ਉਹ ਇੱਕ ਆਪਣਾ ਐਸਾ ਸਮਰੱਥਾ ਵਾਲਾ ਕੋਈ ਅਦਾਰਾ ਹੀ ਨਹੀਂ ਖੜਾ ਕਰ ਸਕੀ ਜਿਹਦੇ ਇਹ ਤੇ ਬਹੁਤ ਵੱਡੀ ਫਿਕਰਮੰਦੀ ਹੈ, ਬਹੁਤ ਵੱਡੀ ਪ੍ਰਵੀਨ ਜੀ। ਇਹ ਅੱਜ ਹਾਂਜੀ ਦੀ ਨਹੀਂ, ਇਹ ਸਾਲਾਂ ਬੱਧੀ ਇਹ ਸਵਾਲ ਪੰਜਾਬ ਦੇ ਮਨਾਂ 'ਚ, ਪੰਥਕ ਧਿਰਾਂ ਦੇ ਮਨਾਂ 'ਚ। ਜੈਸੇ ਗੁਰਚਰਨ ਸਿੰਘ ਟੌਹੜਾ ਸਭ ਤੋਂ ਲੰਮਾ ਸਮਾਂ ਪ੍ਰਧਾਨਗੀ ਕਰਕੇ ਚਲੇ ਗਏ, ਫਿਰ ਉਹ ਮੰਨੇ ਜਾਂਦੇ ਸੀ ਕਿ ਉਹ ਆਪ ਫੈਸਲੇ ਲੈਣ ਦੇ ਮਾਹਰ ਨੇ। ਜੇਕਰ ਉਸ ਤੋਂ ਬਾਅਦ ਵੀ ਆਪਾਂ ਕਹੀਏ ਟੈਕਨੋਲੋਜੀ ਦਾ ਦੌਰ ਬਾਅਦ ਚੋਂ ਤੇਜ਼ੀ ਫੜੀ, ਤੇ ਬਾਅਦ ਚੋਂ ਵੀ ਕਿਉਂ ਨਹੀਂ ਹੋਇਆ? ਪਰ ਬਡੂੰਗਰ, ਬੀਬੀ ਜਗੀਰ ਕੌਰ ਹੋਰੀ, ਫਿਰ ਮੱਕੜ ਹੋਰੀ, ਸਾਰੇ ਆਈ ਗਏ। ਇਹਦਾ ਮਤਲਬ ਕੌਣ ਰੋਕਦਾ ਸੀ? ਕੌਣ ਰਿਹਾ? ਬਿਲਕੁਲ, ਉਹਨਾਂ ਨੂੰ ਸਮਝ ਨਹੀਂ ਸੀ? ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਨਾ ਕਿ ਨਹੀਂ, ਗਿਆਨਵਾਨ ਬੰਦੇ ਆਉਂਦੇ ਰਹੇ ਨੇ, ਬਿਲਕੁਲ ਔਰ ਕੋਸ਼ਿਸ਼ਾਂ ਹੋਈਆਂ ਨੇ ਉਹਨਾਂ ਵੱਲੋਂ ਸਮੇਂ-ਸਮੇਂ ਦੇ ਲਈ, ਅਰਜ਼ੋਈਆਂ ਹੋਈਆਂ ਨੇ, ਆਪਸ ਵਿੱਚ ਮੀਟਿੰਗਾਂ ਹੋਈਆਂ ਨੇ,
ਪਰ ਕੀ ਫਾਈਲਾਂ ਚੰਡੀਗੜ੍ਹ ਤੋਂ ਮੁੜ ਕੇ ਜਾਂਦੀਆਂ ਸੀ ਜਾਂ ਪਿੰਡ ਬਾਦਲ ਤੋਂ ਮੁੜ ਕੇ ਆਉਂਦੀਆਂ ਸੀ? ਇਹ ਸਵਾਲ ਹੈ। ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਟੈਕਨੋਲੋਜੀ ਦੇ ਤੌਰ ਤੇ, ਤਕਨੀਕ ਦੇ ਤੌਰ ਤੇ ਇੰਨੇ ਕੁ ਸਮਰੱਥ ਨੌਜਵਾਨ, ਪੰਜਾਬੀ ਨੌਜਵਾਨ ਮੁੰਡੇ ਕੁੜੀਆਂ, ਸਿੱਖ ਨੌਜਵਾਨ ਮੁੰਡੇ ਕੁੜੀਆਂ ਬੈਠੇ ਨੇ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦਾ, ਜਿਨ੍ਹਾਂ ਨੂੰ ਆਹ ਚੈਨਲਾਂ ਦਾ, ਉਹਨਾਂ ਦੇ ਲਈ ਕੁਝ ਮਿੰਟਾਂ ਦੀ ਇਹ ਖੇਡ ਹੈ, ਕੁਝ ਘੰਟਿਆਂ ਦੀ ਖੇਡ ਹੈ। ਕਿੰਨਾ ਰੁਜ਼ਗਾਰ ਮਿਲ ਸਕਦਾ? ਹਾਂਜੀ, ਕਿਉਂ ਨਹੀਂ ਉਹਨਾਂ ਦੀਆਂ ਸੇਵਾਵਾਂ ਲੱਗੀਆਂ ਜਾਂਦੀਆਂ। ਔਰ ਉਹ ਮੈਨੂੰ ਲੱਗਦਾ ਕਿ 100 ਦੇ 100% ਉਹ ਜਿੱਥੇ ਗੁਰਬਾਣੀ ਦਾ ਨਾਮ ਆ ਗਿਆ, ਜਿੱਥੇ ਇਹ ਪ੍ਰਸਾਰਨ ਦਾ ਨਾਮ ਆ ਗਿਆ, ਕੋਈ ਵੀ ਬੰਦਾ ਸ਼ਾਇਦ ਚਾਰਜ ਨਾ ਕਰੇ ਕਿ ਮੈਂ ਭਾਈ ਆਪਦੀ ਸੇਵਾ ਬਿਲਕੁਲ। ਔਰ ਅਸੀਂ ਦੇਖੋ, ਜਿਵੇਂ ਆਪਾਂ ਚਰਚਾ ਜਿਵੇਂ ਤੁਸੀਂ ਕੀਤੀ, ਮੈਨੂੰ ਤੁਹਾਡੇ ਜਿਹੜੇ ਨੁਕਤੇ ਤੋਂ ਤੁਸੀਂ ਗੱਲ ਕੀਤੀ ਮੈਨੂੰ ਬੜੀ ਚੰਗੀ ਲੱਗੀ। ਚਰਚਾ ਹੋਣੀ ਇਸ ਗੱਲ ਤੇ ਚਾਹੀਦੀ ਹੈ ਕਿ ਕੀ ਭਾਈ ਗੁਰਬਾਣੀ ਸਭ ਨੂੰ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ, ਸਾਰੇ ਹੱਕਦਾਰ ਹੈ ਕਿ ਨਹੀਂ। ਚਰਚਾ ਹੋ ਇਸ ਗੱਲ ਤੇ ਰਹੀ ਹੈ ਕਿ ਮਾਨ ਤੇ ਜਿਹੜੇ ਸਾਡੇ ਮਤਲਬ ਕਿੱਥੋਂ ਆਉਣੀ ਚਾਹੀਦੀ ਹੈ, ਕਿਹਦੇ ਰਾਹੀਂ ਆਉਣੀ ਚਾਹੀਦੀ ਹੈ, ਅਸੀਂ ਚਰਚਾ ਇਹਦੇ ਪਰ ਕਰ ਰਹੇ ਹਾਂ। ਅਸੀਂ ਇਹ ਕਿਉਂ ਨਹੀਂ ਚਰਚਾ ਕਰਦੇ ਕਿ ਸਭ ਥਾਈਂ ਹਰ ਰੂਪ ਦੇ ਵਿੱਚ ਮਰਿਆਦਾ ਦਾ ਦਾਇਰਾ ਰੱਖ ਕੇ ਮਿਲਣੀ ਚਾਹੀਦੀ। ਬਸ ਗੱਲ ਤਾਂ ਇੰਨੀ ਕੀ ਹੈ ਸੰਖੇਪ ਸ਼ਬਦਾਂ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਕਈ ਵਾਰੀ ਨਾ ਬੰਦਾ ਦੁਬਿਧਾ ਦੇ ਚੁਰਾਹੇ ਤੇ ਖੜ ਜਾਂਦਾ। ਬੰਦੇ ਨੂੰ ਸਿਆਣੇ ਕਹਿੰਦੇ ਵੀ ਗਲਤ ਤੇ ਸਹੀ ਦੇ ਵਿੱਚੋਂ ਤਾਂ ਇਹ ਵੇਖਣਾ ਬਹੁਤ ਸੌਖਾ ਵੀ ਸਹੀ ਕੀ ਹੈ, ਪਰ ਜੇ ਦੋਵੇਂ ਸਹੀ ਹੋਣ ਤੇ ਜਾਂ ਦੋਵੇਂ ਗਲਤ ਹੋਣ ਫਿਰ ਇਹ ਚੁਣਨਾ ਬਹੁਤ ਔਖਾ ਹੈ ਕਿ ਸਹੀ ਕੀ ਹੈ। ਆਪ ਤੇ ਕਾਂਗਰਸ ਦੇ ਗੱਠਜੋੜ ਬਾਰੇ ਸੁਣ ਰਹੇ ਹਾਂ ਕਿਉਂਕਿ ਇੰਡੀਆ ਨਾਂ ਦਾ ਨਵਾਂ ਲਫ਼ਜ਼ ਆ ਗਿਆ। ਪ੍ਰਤਾਪ ਸਿੰਘ ਬਾਜਵਾ ਤੋਂ ਕੀ ਵਿਰੋਧੀ ਧਿਰ ਦਾ ਲੀਡਰ ਦਾ ਅਹੁਦਾ ਖੁੱਸ ਜਾਵੇਗਾ? ਇਹ ਸਵਾਲ ਕਿੱਥੋਂ ਪੈਦਾ ਹੋਇਆ ਤੇ ਕੀ ਵਾਕਈ ਜਾਇਜ਼ ਹੈ ਇਹ ਸਵਾਲ? ਸਵਾਲ ਬਿਲਕੁਲ ਜਾਇਜ਼ ਹੈ ਜੀ। ਸਵਾਲ ਇੱਥੋਂ ਪੈਦਾ ਹੋਇਆ ਕਿ ਵਿਰੋਧੀ ਦਲਾਂ ਨੇ, ਜਿਹੜੇ ਦੇਸ਼ ਭਰ ਦੇ ਵਿੱਚ ਭਾਜਪਾ ਦੇ ਐਨਡੀਏ ਦੇ ਬਾਹਰ ਖੜੇ ਦਲ ਨੇ, ਉਹਨਾਂ ਨੇ ਮਿਲ ਕੇ 26 ਦਲ ਇਕੱਠੇ ਹੋ ਗਏ। ਉਹਨਾਂ ਨੇ ਮਿਲ ਕੇ ਇੱਕ ਇੰਡੀਆ ਨਾਂ ਦੀ ਆਪਣਾ ਇੱਕ ਨਵਾਂ ਗੱਠਜੋੜ ਬਣਾ ਲਿਆ। ਠੀਕ ਹੈ ਜੀ। ਹੁਣ ਉਸ 26 ਦਲਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਠੀਕ ਹੈ ਜੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਹੈ। ਤੇ ਜੇ ਇੰਡੀਆ ਦੇ ਵਿੱਚ ਕਾਂਗਰਸ ਔਰ ਮਤਲਬ ਕਿ ਆਪ ਦਾ ਗੱਠਜੋੜ ਹੋ ਗਿਆ, ਇੱਕੋ ਦਲ ਦੇ ਵਿੱਚ ਆ ਗਏ, ਤਾਂ ਕੀ ਹੁਣ ਇਹ ਸਰਕਾਰ ਤੇ ਵਿਰੋਧੀ ਦਲ ਦਾ ਵੀ ਗੱਠਜੋੜ ਹੋ ਗਿਆ? ਸੋ ਇਹ ਆਪਣੇ ਆਪ ਸਵਾਲ ਹੈ। ਮਤਲਬ ਐਨਡੀਏ ਦੇ ਵਿੱਚ ਜਿਹੜੇ ਦਲ ਉਹਦੇ ਵਿੱਚ ਸ਼ਾਮਲ ਨੇ ਉਹ ਸਰਕਾਰ 'ਚ ਵੀ ਤਾਂ ਸ਼ਾਮਲ ਨੇ ਨਾ, ਫਿਰ ਸਰਕਾਰਾਂ 'ਚ ਵੀ ਤਾਂ ਇਕੱਠੇ ਨੇ। ਹਾਂਜੀ। ਸੋ ਉਸੇ ਤਰ੍ਹਾਂ ਕੀ ਹੁਣ ਪੰਜਾਬ ਦੇ ਅੰਦਰ ਇਹ ਸਵਾਲ ਇੱਥੋਂ ਪੈਦਾ ਹੋਇਆ ਕਿ ਜੇਕਰ ਇਹ ਹੈ ਕਿ ਹਾਂ ਭਾਈ ਕਾਂਗਰਸ ਤੇ ਆਪ ਹੁਣ ਐਨਡੀਏ ਇੰਡੀਆ ਦੇ ਵਿੱਚ ਇਕੱਠਾ ਹੈ ਨਾ, ਉਸ ਗੱਠਜੋੜ ਵਿਰੋਧੀ ਦਲਾਂ ਦੇ ਗੱਠਜੋੜ 'ਚ ਇਕੱਠਾ ਹੈ, ਤਾਂ ਫਿਰ ਪੰਜਾਬ ਦੇ ਵਿੱਚ ਕਾਂਗਰਸ ਹੁਣ ਵਿਰੋਧੀ ਧਿਰ ਦੀ ਭੂਮਿਕਾ 'ਚ ਕਿਵੇਂ ਆਊਗੀ? ਉਹ ਤਾਂ ਸਰਕਾਰ ਵਾਲੇ ਪਾਸੇ ਬੈਠਣੀ ਚਾਹੀਦੀ ਹੈ। ਉਹ ਤਾਂ ਸਰਕਾਰੀ ਧਿਰ ਹੋਗੀ, ਤੇ ਜੇ ਸਰਕਾਰੀ ਧਿਰ ਹੋਗੀ ਫਿਰ ਪ੍ਰਤਾਪ ਬਾਜਵਾ ਵਿਰੋਧੀ ਧਿਰ ਦਾ ਲੀਡਰ ਕਿਵੇਂ ਰਹੂਗਾ? ਹਾਂਜੀ। ਇਸ ਦੇ ਉੱਤੇ ਬਕਾਇਦਾ ਪੰਜਾਬ ਕਾਂਗਰਸ ਨਾਰਾਜ਼ ਵੀ ਆ, ਨਿਰਾਸ਼ ਵੀ ਹੈ। ਠੀਕ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਜੇ ਰਾਜਾ ਵੜਿੰਗ ਨੂੰ ਸੁਣੋ, ਉਹ ਕਹਿੰਦਾ ਜੀ ਸਾਡਾ ਕੋਈ ਗੱਠਜੋੜ ਨਹੀਂ ਹੋਇਆ ਆਪ ਨਾਲ। ਠੀਕ ਹੈ। ਆਪ ਹੈਗੀ ਆ ਵਿੱਚ ਜਾਂ ਨਹੀਂ ਹੈਗੀ ਸਾਨੂੰ ਨਹੀਂ ਪਤਾ। ਅਸੀਂ ਆਪਣਾ ਜਿਹੜਾ ਨਵਾਂ ਗੱਠਜੋੜ ਬਣ ਰਿਹਾ ਇੰਡੀਆ, ਅਸੀਂ ਉਹਦੇ ਨਾਲ ਸਹਿਮਤ ਹਾਂ, ਪਰ ਉਹਦੇ ਵਿੱਚ ਆਪ ਦੀ ਸ਼ਮੂਲੀਅਤ ਨਾਲ ਸਹਿਮਤ ਨਹੀਂ ਹੈਗੇ। ਕਹਿੰਦੇ ਜੀ ਸਾਨੂੰ ਇਹ ਗੱਠਜੋੜ ਮਨਜ਼ੂਰ ਨਹੀਂ ਹੈਗਾ। ਜੇ ਏਦਾਂ ਹੁੰਦਾ ਵੀ ਉਹ ਸਾਫ਼ ਨਕਾਰ ਚੁੱਕੇ ਨੇ। ਉਹ ਕਹਿੰਦੇ ਸਾਡੇ ਲੀਡਰਾਂ ਨੂੰ ਚੱਕੀ ਜਾਂਦੇ ਨੇ, ਬਿਮਾਰਾਂ ਨੂੰ ਅੰਦਰ ਕਰੀ ਜਾਂਦੇ ਨੇ। ਕਹਿੰਦੇ ਓਪੀ ਸੋਨੀ ਤੱਕ ਨਹੀਂ ਛੱਡਿਆ, ਪਹਿਲੇ ਨਹੀਂ ਛੱਡੇ, ਅਸੀਂ ਇਹਦਾ ਕਿਉਂ ਸਾਥ ਦਈਏ? ਸਾਡਾ ਕੋਈ ਗੱਠਜੋੜ ਨਹੀਂ। ਉਧਰ ਖੁਦ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਨਾ ਤਾਂ ਕਾਂਗਰਸ ਦਾ ਆਪ ਨਾਲ ਕੋਈ ਗੱਠਜੋੜ ਹੈ ਤੇ ਨਾ ਹੀ ਇਸ ਗੱਠਜੋੜ ਨਾਲ ਮੈਂ ਸਹਿਮਤ ਹਾਂ। ਮਤਲਬ ਇੱਕ ਤਰ੍ਹਾਂ ਨਾਲ ਆਪਣੀ ਹਾਈ ਕਮਾਂਡ ਨੂੰ ਸੁਨੇਹਾ ਭੇਜਿਆ ਕਿ ਜੇ ਤੁਸੀਂ ਇਸ ਗੱਠਜੋੜ ਨੂੰ ਦੂਜੀ ਤਰ੍ਹਾਂ ਵਧਾਉਣਾ ਅੱਗੇ ਤਾਂ ਮੈਂ ਸਹਿਮਤ ਨਹੀਂਗਾ। ਪਰ ਮੈਂ ਕਹਿੰਦਾ ਉਹ ਦੂਜੀ ਤਰ੍ਹਾਂ ਨਾ ਵੀ ਵਧਾਉਣ, ਉਹ ਇਹ ਵੀ ਕਹਿਣ ਕਿ ਆਪ ਆਪਣੇ ਆਪ ਆਈ ਆ, ਪਰ ਜਦੋਂ ਇੱਕ ਗਰੁੱਪ ਚੋਂ ਤਾਂ ਫਿਰ ਸਰਕਾਰ 'ਚ ਵੀ ਇਕੱਠੇ ਹੋ ਜਾਓ। ਜੇ ਨਹੀਂ ਵੀ ਹੋਵੋਗੇ ਤਾਂ ਵੀ ਮੰਨੇ ਜਾਓਗੇ, ਫਿਰ ਡਰਾਮਾ ਤੁਹਾਡਾ ਵਿਰੋਧੀ ਧਿਰ 'ਚ ਬੈਠ ਕੇ। ਹਾਂਜੀ ਬਿਲਕੁਲ। ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਜੀ ਕਿ ਅਸੀਂ ਵਿਰੋਧੀ ਧਿਰ 'ਚ? ਉਹ ਤੁਸੀਂ ਕਹਿੰਦੇ ਹੋ ਜੀ ਅਸੀਂ ਦਿੱਲੀ ਦੇ ਤਖਤ ਦੇ ਲਈ ਇਕੱਠੇ ਹਾਂ, ਪੰਜਾਬ ਦੇ ਲਈ ਅਸੀਂ ਅੱਡੋ ਅੱਡ। ਬਿਲਕੁਲ ਸਹੀ। ਸੋ ਇਸ ਲਈ ਕਹਿੰਦੇ ਪ੍ਰਤਾਪ ਬਾਜਵਾ ਕਹਿੰਦਾ ਜੀ ਮੈਂ ਕਹਿੰਦਾ ਇਸ ਪਾਰਟੀ ਦੇ ਨਾ ਤਾਂ ਕਿਸੇ ਲੀਡਰ ਨਾਲ ਸਹਿਮਤ ਹਾਂ, ਨਾ ਹੀ ਪਾਰਟੀ ਨਾਲ ਸਹਿਮਤ ਹਾਂ, ਤੇ ਮੈਂ ਤਾਂ ਇਹਨਾਂ ਦੇ ਵਿਰੋਧ 'ਚ ਖੜਾ। ਪ੍ਰਤਾਪ ਬਾਜਵਾ ਕਹਿੰਦਾ ਤੇ ਜੀ ਇਸ ਲਈ ਕਹਿੰਦਾ ਮੈਨੂੰ ਇੰਡੀਆ ਗੱਠਜੋੜ ਮਨਜ਼ੂਰ ਆ ਪਰ ਆਪ ਮਨਜ਼ੂਰ ਨਹੀਂ। ਚਲੋ ਇਹ ਤਾਂ ਇਹਨਾਂ ਦੀ ਗੱਲ ਆ ਨਾ। ਹੁਣ ਵਿਰੋਧੀ ਧਿਰਾਂ ਤਾਂ ਜੀ ਤੰਜ ਕਸਣੀ ਕਸ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਮਣੇ ਆ ਗਏ, ਸੁਨੀਲ ਜਾਖੜ ਜੀ। ਉਹ ਕਹਿੰਦੇ ਜੀ ਹੁਣ ਦੱਸੋ ਜੀ ਕਿ ਕੀ ਕਾਂਗਰਸ ਪਾਰਟੀ ਨੂੰ ਹੁਣ ਸਰਕਾਰੀ ਪਾਰਟੀ ਕਹੀਏ ਕਿ ਕੀ ਕਾਂਗਰਸ ਦਾ ਨਾਂ ਹੁਣ ਪੰਜਾਬ 'ਚ ਬਦਲ ਕੇ ਪੰਜਾਬ ਸਰਕਾਰੀ ਕਾਂਗਰਸ ਪਾਰਟੀ ਰੱਖ ਲਈਏ? ਤੰਜ ਕਸਿਆ ਬਿਲਕੁਲ ਅਗਲਾ ਸਵਾਲ ਜਾਇਜ਼ ਆ ਜੀ, ਹੈ ਨਾ ਜੀ। ਇੱਥੇ ਇਸੇ ਦੇ ਅੱਗੇ ਵਧਦਿਆਂ ਹੋਇਆਂ
ਆਪਣਾ ਸੁਖਬੀਰ ਸਿੰਘ ਬਾਦਲ ਸਵਾਲ ਖੜਾ ਕਰ ਚੁੱਕੇ ਨੇ, ਤੇ ਵਿਕਰਮ ਮਜੀਠੀਆ ਨੇ ਤਾਂ ਜੀ ਚਿੱਠੀ ਲਿਖਤੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ। ਠੀਕ ਹੈ। ਵਿਕਰਮ ਮਜੀਠੀਆ ਨੇ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਸਪੀਕਰ ਸਾਹਿਬ, ਆ ਜਿਹੜੇ ਕਾਂਗਰਸੀ ਵਿਰੋਧੀ ਧਿਰ ਦੇ ਲੀਡਰ ਨੇ, ਇਹਨਾਂ ਤੋਂ ਵਿਰੋਧੀ ਧਿਰ ਦਾ ਅਹੁਦਾ ਵਾਪਸ ਲਓ। ਠੀਕ ਹੈ। ਇਹਨਾਂ ਦਾ ਹੱਕ ਬਣਦਾ ਕਿ ਸਰਕਾਰ ਵਾਲੇ ਪਾਸੇ ਵਿਧਾਨ ਸਭਾ ਚ ਬੈਂਚਾਂ ਤੇ ਬੈਠਿਆ ਕਰਨ, ਇਹ ਤਾਂ ਸਰਕਾਰੀ ਨੇ ਹੁਣ। ਜੀ ਜੀ, ਠੀਕ ਹੈ। ਸੋ ਇਹਨਾਂ ਦਾ ਬਸ ਉਹ ਆਪਣੇ ਲਈ ਲੱਭਦੇ ਹੋਣੇ ਕਿ ਸਾਡੇ ਵਾਲਿਆਂ ਚੋਂ ਸ਼ਾਇਦ ਵਾਰੀ ਆ ਜਾਵੇ ਕਿਸੇ ਦੀ। ਮਤਲਬ ਕਿ 3 ਨੇ ਨਾ ਉਹਨਾਂ ਕੋਲ ਐਮਐਲਏ। ਹਾਂਜੀ। ਸੋ 3 ਚ ਇਹਨਾਂ ਦੀ ਧਰਮ ਪਤਨੀ ਵੀ ਹੈਗੀ, ਕਿਹਨਾਂ ਦੀ? ਹਾਂਜੀ ਹਾਂਜੀ। ਹਾਂ, ਖਬਰਾਂ ਅਗਲਾ ਕਹਿੰਦਾ ਵਿਰੋਧੀ ਦਾ ਲੀਡਰ ਮੇਰੇ ਘਰੇ ਆ ਜਾਵੇ ਉਹਦਾ। ਹਾਂ ਬਿਲਕੁਲ। ਸੋ ਹੁਣ ਜੇਕਰ ਤੁਸੀਂ ਦੇਖੋ 92 ਐਮਐਲਏ ਆਪ ਕੋਲ ਨੇ, ਠੀਕ ਹੈ, 18 ਐਮਐਲਏ ਕਾਂਗਰਸ ਕੋਲ ਨੇ ਜੀ, 110 ਐਮਐਲਏ ਬਣ ਗਏ ਇਹਨਾਂ ਦੇ। ਹੁਣ ਚਾਹੇ ਉਹ ਪਰਸੈਂਟੇਜ ਦੇ ਹਿਸਾਬ ਨਾਲ ਬਾਕੀ ਪਾਰਟੀਆਂ ਵਿਰੋਧੀ ਧਿਰ ਦੇ ਵੀ ਕਾਬਲ ਨਹੀਂ ਹੈਗੀਆਂ ਕਿ ਕੀ ਉਹਨਾਂ ਵਿਰੋਧੀ ਧਿਰ ਦਾ ਕੋਟਾ ਬਣਦਾ, ਫਿਰ ਵੀ ਸਰਕਾਰ ਚਾਹਵੇ ਕਿ ਹਾਂ ਭਾਈ ਕਾਂਗਰਸ ਵਾਲੇ ਤਾਂ ਸਾਡੇ ਹੋ ਗਏ, ਅਸੀਂ ਬਾਕੀ ਦਿਲਾਂ ਚੋਂ ਕਿਸੇ ਨੂੰ ਵਿਰੋਧੀ ਧਿਰ ਦਾ ਅਹੁਦਾ ਦੇ ਸਕਦੇ ਹਾਂ, ਤਾਂ ਜੀ ਹੱਕ ਅਕਾਲੀ ਦਲ ਦਾ ਬਣਦਾ। ਅਕਾਲੀ ਦਲ ਦੇ ਕੋਲ 3 ਐਮਐਲਏ, ਇੱਕ ਬਸਪਾ ਵਾਲਾ, 4 ਐਮਐਲਏ ਤਾਂ ਹੈਗੇ ਹੀ ਆ ਨਾ। ਹੈਗੇ ਆ ਬਿਲਕੁਲ। ਸੋ ਬੀਜੇਪੀ ਕੋਲ 2 ਨੇ, ਹੈ ਨਾ, ਤੇ ਆਜ਼ਾਦ ਇੱਕ ਹੈਗਾ। ਉਹ ਆਜ਼ਾਦ ਵੀ ਇੱਕ ਕਾਂਗਰਸ ਦੇ ਖਾਤੇ 'ਚ ਗਿਣ ਲਓ ਤੁਸੀਂ, ਤੇ ਕਾਂਗਰਸ ਦੇ ਖਾਤੇ ਦਾ ਮਤਲਬ ਆਪ ਦੇ ਖਾਤੇ 'ਚ ਗਿਣ ਲਓ, 111 ਕਰ ਲਓ, ਸ਼ਗਨ ਵਾਲਾ ਨੰਬਰ ਪਾ ਲਓ ਜੀ। ਸੋ ਅਗਲਿਆਂ ਦੇ ਤਾਂ ਇਹ ਹੋ ਗਏ, ਤੇ ਕੱਲ ਨੂੰ ਬੀਜੇਪੀ ਨਾਲ ਗੱਠਜੋੜ ਹੋ ਜਾਵੇ ਤਾਂ ਇਹਨਾਂ ਦੇ ਵੀ ਭਾਈ 3-2-1 6 ਬਣ ਜਾਣੇ। ਸੋ ਇਸ ਲਈ ਜੀ ਇੱਧਰ ਮੈਨੂੰ ਲੱਗਦਾ ਇਹ ਆਪਣੇ ਲਈ ਸਵਾਦ ਲੈਂਦੇ ਹੋਣਗੇ ਸ਼ਾਇਦ ਸਾਡੇ ਕੋਲ ਵਿਰੋਧੀ ਧਿਰ ਦਾ ਅਹੁਦਾ ਆ ਜਾਵੇ। ਸੋ ਇਹ ਸਥਿਤੀ ਹੁਣ ਹਾਸੋਹੀਣੀ ਸਥਿਤੀ ਔਰ ਮੁਸ਼ਕਲ ਸਥਿਤੀ ਹੈ ਨਾ, ਮਤਲਬ ਨਮੋਸ਼ੀ ਵਾਲੀ ਸਥਿਤੀ ਜੇਕਰ ਬਣੀ ਹੈ ਤਾਂ ਉਹ ਕਾਂਗਰਸ ਲਈ ਬਣੀ ਹੈ, ਤੇ ਪੰਜਾਬ ਦੇ ਵਿੱਚ ਕਾਂਗਰਸ ਔਰ ਦਿੱਲੀ ਦੇ ਵਿੱਚ ਕਾਂਗਰਸ ਇਸ ਗੱਠਜੋੜ ਦੇ ਲਈ ਸਹਿਮਤ ਨਹੀਂ ਕਿ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਵੇ। ਉਹਨਾਂ ਨੂੰ ਲੱਗਦਾ ਕਿ ਸਾਡੀਆਂ ਲੋਕ ਸਭਾ ਦੀ ਸੀਟਾਂ ਵੀ ਖਾਣਗੇ ਤੇ ਵਿਧਾਨ ਸਭਾ ਜਦੋਂ ਹੋਣੀ ਹੈ ਜਦ ਹੀ ਹੋ, ਜਦ ਦੇਖੀਏ। ਅਸਲੀ ਫਿਕਰ ਤਾਂ ਇਹ ਖੜਾ, ਕਿਉਂਕਿ ਕੇਜਰੀਵਾਲ ਤਾਂ ਕਹਿ ਚੁੱਕਿਆ ਕਿ ਦਿੱਲੀ 'ਚ ਕਾਂਗਰਸ 2 ਲੈ ਲਵੇ, ਪੰਜਾਬ 'ਚ 3 ਲੈ ਲਵੇ, ਸਰਕਾਰਾਂ ਸਾਡੀਆਂ। ਤੋ ਇਸ ਲਈ ਇਹ ਖਾਸਾ ਕੁਛ ਪਹਿਲੂ ਹੈ। ਆਉਣ ਵਾਲੇ ਸਮੇਂ 'ਚ ਮਾਮਲਾ ਵੱਡਾ ਬਣੂਗਾ। ਫਿਲਹਾਲ ਤੰਜ ਸੁਣਨ ਦਾ ਮੌਕਾ ਮਿਲ ਰਿਹਾ ਪੰਜਾਬ ਦੀ ਕਾਂਗਰਸ ਨੂੰ। ਦੇਖੋ ਜਿਹੜੇ ਤਿਆਰੀਆਂ ਕਰੀ ਜਾਂਦੇ ਆ 2024 ਦੀਆਂ, ਕਦੇ ਕਿੰਨੇ ਬਿਆਨ ਦਿੰਦੇ ਆ, ਕਦੇ ਕਿੱਥੇ ਪ੍ਰੈਸ ਕਾਨਫਰੰਸਾਂ ਕਰੋ, ਕਦੇ ਕਿਤੇ ਧਰਨੇ ਦੇ ਵਿੱਚ ਜਾਓ। ਤਰਲੇ ਤਾਂ ਟਿਕਟਾਂ ਦਾ ਹੀ ਹੈ ਨਾ, ਅਖੀਰ ਤੇ ਦੌੜ ਤਾਂ ਉਹੀ ਆ ਨਾ। ਬਿਲਕੁਲ। ਤੇ ਹੁਣ ਜਦੋਂ ਪਤਾ ਲੱਗਿਆ ਵੀ ਗੱਠਜੋੜ ਹੋ ਗਿਆ ਤੇ ਟਿਕਟਾਂ ਤਾਂ 13 ਹੀ ਹੈ, ਇੱਕ ਨਾਲ 100 ਬਿਮਾਰ ਤੇ ਵਿੱਚ ਦੂਜਿਆਂ ਦੇ ਵੀ ਆ ਗਏ। ਮੰਗਣਗੇ ਤਾਂ ਸ਼ਰਮਾ ਜੀ ਉਹੀ ਨਾ, ਗੱਠਜੋੜ ਵਾਲਾ ਦੇਣੀਆਂ ਤਾਂ ਪੈਣੀਆਂ ਹੀ ਹੈ। ਸੋ ਇਸ ਕਰਕੇ ਇਨਸਿਕਿਉਰਿਟੀ ਵੀ ਹੈ ਤੇ ਥੋੜਾ ਜਿਹਾ ਵੀ ਹੁੰਦਾ, ਰੰਜ ਵੀ ਹੁੰਦਾ ਸਿਆਸਤ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪ ਦੇ ਐਮਐਲਏਜ਼ ਦੀ। ਕਦੇ ਨਾ 1-2 ਦਿਨ ਹੀ ਲੰਘਦੇ ਆ, ਕੋਈ ਨਾ ਕੋਈ ਐਮਐਲਏ ਨਵਾਂ, ਕੋਈ ਨਾ ਕੋਈ ਵਿਵਾਦਤ ਬਿਆਨ, ਵਿਵਾਦਤ ਵੀਡੀਓ, ਵਿਵਾਦਤ ਫੋਟੋ, ਕੋਈ ਨਾ ਕੋਈ ਇਹੋ ਜਿਹੀ ਟਿੱਪਣੀ ਵਿਵਾਦਤ ਆ ਹੀ ਜਾਂਦੀ ਹੈ। ਇੱਕ ਨਵੇਂ ਵਿਧਾਇਕ ਸਾਹਿਬ ਦੀ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ। ਉਹ ਇਹ ਹੈ ਕਿ ਉਹ ਅੱਗ ਬੁਝਾ ਰਹੇ ਨੇ, ਤੇ ਇੱਕ ਗਾਣਾ ਵੀ ਮੇਰੇ ਯਾਦ ਆ ਗਿਆ ਸੀ, ਏਡੀ ਕਾਹਦੀ ਕਾਹਲੀ ਕੀ ਜਾ ਕੇ ਅੱਗ ਬੁਝਾਉਣੀ ਹੈ। ਪਿੱਛੇ ਜੇ ਅਸੀਂ ਨਿੱਕੇ ਹੁੰਦੇ ਸੀ ਉਦੋਂ ਇਹ ਵਾਹਵਾ ਚਰਚਿਤ ਹੋਇਆ ਸੀ। ਅੱਗ ਬੁਝਾ ਰਹੇ ਨੇ ਵਿਧਾਇਕ ਸਾਹਿਬ, ਪਰ ਜਿਹੜਾ ਵੀਡੀਓ ਦੇ ਵਿੱਚ ਉੱਥੇ ਪਾਣੀ ਨੇੜੇ ਤੇੜੇ ਵੀ ਹੈ ਨਹੀਂ। ਮਾਜਰਾ ਕੀ ਹੈ ਤੇ ਕੌਣ ਨੇ ਐਮਐਲਏ ਸਾਹਿਬ? ਪ੍ਰਵੀਨ ਜੀ, ਤੁਸੀਂ ਕਹਿੰਦੇ ਹੋ ਕਿ ਆਏ ਦਿਨ ਦੂਏ ਦਿਨ ਇਹ ਬਿਲਕੁਲ ਖਾਸੀ ਚਰਚਾ ਹੈ। ਅਨਮੋਲ ਗਗਨਮਾਨ ਦੀ ਵੀਡੀਓ ਅਜੇ ਵੀ ਚੱਲੀ ਜਾਂਦੀ ਹੈ, ਚੁਟਕੀ ਮਾਰ ਕੇ ਦੇ ਦਿਆਂਗੇ ਐਮਐਸਪੀ, 5 ਮਿੰਟਾਂ 'ਚ ਐਮਐਸਪੀ, ਹੈ ਨਾ, ਉਹ ਖੂਬ ਚੱਲੀ। ਹਾਸੋਹੀਣਾ ਹਾਲ ਹੈ। ਤੇ ਆ ਪਿਛਲੇ ਦਿਨਾਂ ਦੇ ਵਿੱਚ ਦੇਵਮਾਨ ਬਹੁਤ ਮਸ਼ਹੂਰ ਹੋਇਆ ਆਪਣੀਆਂ ਫੋਟੋਆਂ ਵੀਡੀਓ ਕਰਕੇ, ਹੈ ਨਾ, ਕਿਆ ਲਓ ਜੀ ਕੱਛੂ ਬਚਾ ਲਿਆ ਜੀ, ਆ ਬੂਟੀ ਬਚਾ ਲਈ ਜੀ, ਆ ਕੇਲੇ ਖਿਲਾਤੇ ਜੀ ਗਊਆਂ ਨੂੰ ਜੀ, ਹੈ ਨਾ, ਆ ਟਿਊਬ ਲੈ ਕੇ ਚੱਲੇ ਆ ਜੀ ਪਾਣੀ 'ਚ ਜੀ, ਆ ਪਾਣੀ ਸਾਫ਼ ਕੱਢ ਰਹੇ ਆ ਜੀ ਲੋਕਾਂ ਨੂੰ ਬਚਾਉਣ ਦੇ ਲਈ, ਤੇ ਸੁੱਕੇ 'ਚ ਖੜ ਕੇ ਫੋਟੋ। ਸੋ ਦੇਵਮਾਨ ਖੂਬ ਟਰੋਲ ਹੋਏ। ਆ ਪਿਛਲੇ ਦਿਨ ਇੱਕ ਮੰਤਰੀ ਸਾਹਿਬ ਖੂਬ ਟਰੋਲ ਹੋਏ ਇਹਨਾਂ ਦੇ। ਕਲਾਸ 'ਚ ਜਾਂਦੇ ਆ, ਮੈਡਮ ਜੀ ਕਿੰਨੇ ਜਵਾਕ ਆ ਕਲਾਸ 'ਚ? ਜੀ 144। ਆ ਲਿਖੋ ਜੀ 140 ਨਿਆਣੇ ਆ ਕਹਿੰਦੇ ਇਹਨਾਂ ਦੇ। ਠੀਕ ਹੈ, ਠੀਕ। ਕੀ ਕਰੋਗੇ ਇਹਨਾਂ ਨੂੰ ਦੱਸੋ ਹੁਣ? ਨਹੀਂ ਕੰਮ ਬਹੁਤ ਉਹੀ ਹਾਲ ਹੈ ਪਿਤਾ ਸਮਾਨ ਮੇਰੇ ਪ੍ਰਕਾਸ਼ ਸਿੰਘ ਬਾਦਲ ਜੀ। ਹਾਂਜੀ। ਉਹੀ ਜਿਹਾ ਹਾਲ ਹੈ। ਠੀਕ ਹੈ, ਮੈਂ ਕਹਿੰਦਾ ਜਵਾਨ ਫਿਸਲ ਸਕਦੀ ਹੈ, ਤੁਹਾਡੀ ਗਲਤੀ ਕਿਸੇ ਤੋਂ ਹੋ ਸਕਦੀ ਹੈ, ਪਰ ਆਹ ਕਿਹੋ ਜਿਹੀਆਂ ਗੱਲਾਂ ਨੇ ਕਿ ਤੁਸੀਂ ਜੀ ਆਹ ਟਿਊਬਾਂ ਲੈ ਕੇ ਫੋਟੋਆਂ ਖਿਚਾ ਕੇ ਡਰਾਮੇ ਕਰੋ। ਆਹ ਹੁਣ ਨਵਾਂ ਘਰ ਸਾਹਮਣੇ ਆ ਰਿਹਾ। ਬੇਸ਼ੱਕ ਇਹ ਘਟਨਾ ਬਹੁਤ ਪੁਰਾਣੀ ਹੈ ਪ੍ਰਵੀਨ ਜੀ, ਇਹ ਖਾਸੀ ਪਹਿਲਾਂ ਦੀ ਵੀਡੀਓ ਹੈ ਔਰ ਹੁਣ ਜੋੜ ਕੇ ਚੱਲ ਰਹੀ ਹੈ। ਅਸਲ 'ਚ 2 ਗੱਲਾਂ ਅੱਡੋ ਅੱਡ ਨੇ। ਇੱਕ ਵੀਡੀਓ ਹੈਗੀ ਹੈ
ਲੁਧਿਆਣੇ ਦੇ ਐਮਐਲਏ ਅਸ਼ੋਕ ਪ੍ਰਾਸ਼ਰ ਦੀ, ਠੀਕ ਹੈ। ਪੰਮੀ ਪੰਮੀ ਕਹਿੰਦੇ ਉਹਨਾਂ ਨੂੰ, ਹੈ ਨਾ। ਹੂੰ ਹੂੰ ਉਹ ਐਮਐਲਏ ਦੀ ਵੀਡੀਓ ਹੈ ਤੇ ਉਹ ਕੂੜੇ ਦੇ ਢੇਰ ਨੂੰ ਅੱਗ ਲੱਗੀ ਆ। ਹੂੰ ਖਾਲੀ ਭਾਂਡੇ ਨਾਲ ਇਹ ਮਤਲਬ ਪਾਣੀ ਸਿੱਟ ਕੇ, ਹੈ ਨਾ, ਮਤਲਬ ਕਿ ਇੱਕ ਵਾਰ ਬੰਦਾ ਸਿੱਟ ਦੇਵੇ ਖਾਲੀ, ਮੰਨ ਲਾ ਉਹਨੂੰ ਲੱਗਦਾ ਕਿ ਨਹੀਂ ਥੋੜਾ ਜਿਹਾ ਹੋਰ ਹੋਊਗਾ, ਦੁਬਾਰਾ ਸਿੱਟ ਦੇਵੇ ਤਾਂ ਸਮਝ ਆਉਂਦਾ। ਉਹ ਹਾਂਜੀ। ਬਾਰ-ਬਾਰ ਕੈਮਰੇ ਨੂੰ ਦਿਖਾ ਕੇ ਨਾਟਕ ਕਰ ਰਿਹਾ ਜਿਵੇਂ ਪਾਣੀ ਸਿੱਟਣ ਦਾ। ਹੂੰ ਉਹ ਤੋਂ ਬਾਅਦ ਉਸ ਮਸਲੇ ਦੇ ਉੱਤੇ ਜਿਸ ਸਮੇਂ ਦੀ ਇਹ ਵੀਡੀਓ, ਉਸ ਸਮੇਂ ਹੀ ਰਵਨੀਤ ਬਿੱਟੂ ਨੇ ਕਿਸੇ ਇੰਟਰਵਿਊ 'ਚ ਜਾਂ ਕਿਸੇ ਮੈਨੂੰ ਲੱਗਦਾ ਡਿਬੇਟ 'ਚ ਜਾਂ ਕਿਸੇ ਟੀਵੀ ਦੇ ਉੱਤੇ ਇਹ ਟਿੱਪਣੀ ਕਰਤੀ। ਕਹਿੰਦਾ ਜੀ ਇਹਨਾਂ ਕੋਲ ਤਾਂ ਬੜੀ ਸ਼ਕਤੀ ਹੈ, ਇਹ ਤਾਂ ਖਾਲੀ ਭਾਂਡਿਆਂ ਨਾਲ ਵੀ ਪਾਣੀ, ਬਿਨਾਂ ਪਾਣੀ ਤੋਂ ਵੀ ਅੱਗ ਬੁਝਾ ਲੈਂਦੇ ਨੇ ਕਿ ਆਪ ਐਮਐਲਏ ਤਾਂ ਬੜੇ ਕਮਾਲ ਦੇ ਨੇ। ਸੋ ਜੀ। ਹੁਣ ਉਹ ਕਿਸੇ ਨੇ ਉਹ ਵੀਡੀਓ ਤੇ ਉਹਦਾ ਉਹ ਬਿਆਨ ਜੋੜ ਕੇ ਇਕੱਠਾ ਕਲਿੱਪ ਬਣਾ ਕੇ ਚਲਾਤਾ। ਠੀਕ ਹੈ। ਹੁਣ ਵਾਇਰਲ ਹੋ ਗਿਆ ਇਹਨਾਂ ਦਿਨਾਂ 'ਚ। ਹੂੰ ਹੋਇਆ ਕੀ ਕਿ ਲੁਧਿਆਣੇ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਅਸ਼ੋਕ ਪ੍ਰਾਸ਼ਰ, ਉਹਦਾ ਕਹਿਣਾ ਕਿ ਕੂੜੇ ਦੇ ਢੇਰ ਨੂੰ ਅੱਗ ਲੱਗੀ ਸੀ। ਠੀਕ ਹੈ। ਤੇ ਮੇਰੇ ਕੋਲ ਜੋ ਪਾਣੀ ਸੀ ਕਹਿੰਦਾ ਜੀ ਮੈਂ ਸਿੱਟਤਾ, ਬਾਅਦ ਚੋਂ ਇੱਕ ਬੋਤਲ ਨਾਲ ਵੀ ਸਿੱਟਿਆ ਪਾਣੀ, ਹੈ ਨਾ। ਪਰ ਉਹ ਦੋਏ ਗੱਲਾਂ ਅੱਡੋ ਅੱਡ ਨੇ ਪ੍ਰਵੀਨ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜਿਹੜੀ ਕੇਤਲੀ ਜੀ ਹੁੰਦੀ ਹੈ ਨਾ, ਆਪਣੇ ਕੋਲ 4-5 ਲੀਟਰ ਵਾਲੀ ਕੇਤਲੀ ਹੁੰਦੀ ਹੈ, ਉਹਦੇ ਵਿੱਚ ਚਾਹ ਗਰਮ ਰੱਖਣੀ ਹੋਵੇ ਜਾਂ ਪਾਣੀ ਠੰਡਾ ਰੱਖਣਾ ਹੋਵੇ, ਗਰਮ ਠੰਡਾ ਰੱਖਣ ਵਾਲੀ ਥੋੜੀ ਜਿਹੀ, ਇੱਕ ਤਾਂ ਥਰਮੋਸ ਹੁੰਦੀ ਹੈ, ਇੱਕ ਥੋੜੀ ਜਿਹੀ ਬੜੀ ਹੁੰਦੀ ਹੈ ਕੇਤਲੀ ਵਰਗੀ। ਹਾਂਜੀ ਹਾਂਜੀ ਹਾਂਜੀ। ਉਹ 4-5 ਲੀਟਰ ਦੀ ਮੈਨੂੰ ਲੱਗਦਾ ਉਹ ਆਪਣੀ ਗੱਡੀ 'ਚ ਰੱਖਦੇ ਹੋਣੇ ਪੱਕੀ ਪਾਣੀ ਜਾਂ ਚਾਹ ਚੂ ਕੁਛ ਬਣਾ ਕੇ, ਹੈ ਨਾ। ਸੋ ਉਹਦੇ ਨਾਲ ਪਾਣੀ ਸਿੱਟਣ ਦੀ ਹੋ ਸਕਦਾ ਇੱਕ ਵਾਰ ਪਾਣੀ ਸਿੱਟਿਆ ਹੋਊਗਾ, ਪਰ ਕਲਿੱਪ ਉਹ ਤੋਂ ਬਾਅਦ ਦਾ ਜਦੋਂ ਖਾਲੀ ਉਹ ਬਾਰ-ਬਾਰ ਸਿੱਟ ਰਹੇ ਨੇ। ਸੋ ਪੁਲਿਸ ਵਾਲਿਆਂ ਨੂੰ ਦਿਖਾ ਕੇ ਜਾਂ ਕੈਮਰਾਮੈਨ ਨੂੰ ਦਿਖਾ ਕੇ ਕਿ ਮੈਂ ਕੂੜੇ ਦੇ ਢੇਰ ਨੂੰ ਲੱਗੀ ਅੱਗ ਮੈਂ ਬੁਝਾ ਰਿਹਾ ਜੀ, ਹੈ ਨਾ। ਅੱਛਾ। ਐਂ ਨੀਗਾ। ਫਿਰ ਮਿੱਟੀ ਲੈ ਕੇ ਆਉਂਦੇ ਨੇ ਪੁਲਿਸ ਵਾਲੇ ਤੇ ਉਹ ਐਮਐਲਏ ਸਾਹਿਬ ਨੂੰ ਫੜਾਉਂਦੇ ਕਿ ਤੁਸੀਂ ਸਿੱਟੋ। ਜੇ ਅੱਗੇ ਬੁਝਾਉਣੀ ਹੁੰਦੀ ਤਾਂ ਪੁਲਿਸ ਵਾਲੇ ਆਪ ਸਿੱਟ ਦਿੰਦੇ। ਐਮਐਲਏ ਨੂੰ ਫਿਕਰ ਹੁੰਦਾ, ਐਮਐਲਏ ਆਪ ਚੱਕ ਕੇ ਸਿੱਟ ਦਿੰਦਾ। ਮਿੱਟੀ ਲੈ ਕੇ ਆਉਂਦੀ ਹੈ, ਫਿਰ ਐਮਐਲਏ ਨੂੰ ਫੜਾਉਂਦੀ ਹੈ, ਫਿਰ ਐਮਐਲਏ ਮਿੱਟੀ ਤੇ ਸਿੱਟ, ਕੂੜੇ ਤੇ ਸਿੱਟਦਾ ਕਿ ਲਓ ਜੀ ਅੱਗ ਬੁਝਾ ਰਹੇ ਨੇ। ਸੋ ਇਹ ਕਾਰੇ ਦੇ ਉੱਤੇ ਉਹਦੀ ਟਿੱਪਣੀ, ਹੈ ਨਾ, ਉਹ ਟਰੋਲ ਹੋ ਰਹੀ ਹੈ ਕਿ ਬਿਨਾਂ ਪਾਣੀ ਤੋਂ ਅੱਗ ਬੁਝਾਉਣ ਦੇ ਮਾਹਰ ਹੋ ਗਏ। ਸੋ ਇਹ ਪਤਾ ਨਹੀਂ ਕਿਉਂ ਇੰਨੀਆਂ ਮਤਲਬ ਕਿ ਛੋਟੀਆਂ-ਛੋਟੀਆਂ ਗੱਲਾਂ ਸਿਰਫ ਮਸ਼ਹੂਰੀ ਦੇ ਲਈ, ਇਹ ਮਸ਼ਹੂਰੀ ਕਲਚਰ ਨੇ, ਇਹ ਮਤਲਬ ਚਰਚਾ 'ਚ ਰਹਿਣ ਦੇ ਹਵਾਲੇ ਨਾਲ ਜਾਂ ਤਸਵੀਰਾਂ ਦੇ ਹਵਾਲੇ ਨਾਲ ਅਜਿਹੀਆਂ ਗਲਤੀਆਂ ਕਰੀ ਜਾਂਦੇ ਨੇ। ਰੋਜ਼ ਟਰੋਲ ਹੁੰਦੇ ਨੇ ਤੇ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਤੇ ਹਾਸੋਹੀਣੇ ਮਾਮਲੇ ਵੀ ਸਾਹਮਣੇ ਆ ਜਾਂਦੇ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਬੀੜੀ ਫੂਕਣ ਵਾਲੇ ਬੰਦੇ ਦੀ, ਜਿਹਨੇ ਕੇਸਗੜ੍ਹ ਜਾ ਕੇ ਬੀੜੀ ਫੂਕੀ ਸੀ ਤੇ ਹੁਣ ਇਹਨੂੰ 5 ਸਾਲ ਦੀ ਸਜ਼ਾ ਹੋ ਗਈ ਹੈ। ਸ਼ਰਮਾ ਜੀ। ਪ੍ਰਵੀਨ ਜੀ, ਇਹ ਨਲਾਇਕ ਮਾਨਸਿਕਤਾ, ਸ਼ਰਾਰਤ ਭਰਿਆ ਜਾਂ ਸੋੜੀ ਸੋਚ ਜਾਂ ਧਰਮਾਂ 'ਚ ਬਖੇੜਾ ਪਾਉਣ ਜਾਂ ਇਹਦੇ ਪਿੱਛੇ ਕੋਈ ਸ਼ਰਾਰਤ, ਸਾਜ਼ਿਸ਼, ਕੋਈ ਧਿਰ ਕੰਮ ਕਰ ਰਹੀ, ਉਹਨਾਂ ਸਾਰਿਆਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਸਭ ਧਰਮਾਂ ਦੇ ਸੰਗਠਨਾਂ ਨੂੰ ਮਿਲ ਕੇ ਬੈਠ ਕੇ ਅੱਗੇ ਵਧਣ ਦੀ ਲੋੜ ਹੈ ਕਿ ਇਸ ਮਾਮਲਿਆਂ 'ਚੋਂ ਆਪਾਂ ਕਿਵੇਂ ਬਚ ਕੇ ਰਹਿਣਾ, ਇਹ ਵੰਡ ਪਾਊ ਤਰੀਕਿਆਂ ਤੋਂ ਬਚ ਕੇ ਰਹਿਣਾ। ਕੀ ਹੈ ਇਹਦੇ ਵਿੱਚ? ਇਹ 13 ਸਤੰਬਰ ਦੀ ਘਟਨਾ ਪ੍ਰਵੀਨ ਜੀ, 13 ਸਤੰਬਰ 2021-22 ਦੀ ਘਟਨਾ ਹੈ ਨਾ। ਉਸ ਸਮੇਂ ਇੱਕ ਨੌਜਵਾਨ ਮੁੰਡਾ ਹੈ, ਠੀਕ ਠਾਕ ਉਮਰ ਹੈ, ਲੁਧਿਆਣੇ ਨਾਲ ਸੰਬੰਧਿਤ ਹੈ, ਨਾਮ 'ਚ ਸਿੰਘ ਲੱਗਦਾ ਹੈ ਨਾ। ਉਹ ਜੀ ਮਤਲਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਬੈਠਾ, ਸਵੇਰ ਦੇ ਤੜਕੇ 4:30 ਵਜੇ, ਜਿਵੇਂ ਇੰਤਜ਼ਾਰ ਕਰ ਰਿਹਾ ਕਿ ਜਦੋਂ ਪਾਵਨ ਸਰੂਪ ਨੂੰ ਸੁਸ਼ੋਭਿਤ ਕਰਨ ਦੇ ਲਈ, ਪ੍ਰਕਾਸ਼ ਕਰਨ ਦੇ ਲਈ ਸਵੇਰੇ ਲਿਜਾਇਆ ਜਾਊਗਾ। ਤਾਂ ਜਿੱਦਾਂ ਹੀ ਲਿਜਾਇਆ ਜਾਂਦਾ ਤਾਂ ਅਚਾਨਕ ਉਹ ਸਿਰ ਨੰਗਾ ਕਰ ਲੈਂਦਾ ਆਪਣਾ, ਹੈ ਨਾ, ਤੇ ਸਿਗਰਟ ਬੀੜੀ ਜੀ ਕੱਢ ਕੇ ਉਹ ਬਾਲ ਲੈਂਦਾ ਤੇ ਰਾਗੀ ਸਿੰਘਾਂ ਕੰਨੀ ਨੂੰ ਮਤਲਬ ਧੂਆਂ ਸੜਦਾ ਤੇ ਉੱਥੇ ਹੀ ਪੁਲਿਸ ਉਹਨੂੰ ਫੜ ਲੈਂਦੀ ਹੈ, ਜਦੋਂ ਕਿ ਉਹ ਪਹਿਲਾਂ ਹੀ 1 ਤਰੀਕ ਭੁਗਤਣ ਆਇਆ ਹੋਇਆ। ਉਹ ਵਿਅਕਤੀ ਜਿਹਦਾ ਮਤਲਬ ਕਿ ਜੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੁਧਿਆਣਾ, ਇਹ ਪਰਮਜੀਤ ਸਿੰਘ ਨਾਂ ਦਾ ਬੰਦਾ ਕੋਈ ਨੂਰਪੁਰ ਬੇਦੀ ਥਾਣੇ 'ਚ ਸੰਬੰਧਿਤ ਕੋਈ ਕੇਸ ਹੁੰਦਾ ਹੈ, ਉਸ ਮਾਮਲੇ 'ਚ ਇਸ ਨੂੰ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਜਾਣਾ ਹੁੰਦਾ ਹੈ। ਉਹਦੇ ਲਈ ਉਹਨੂੰ ਲਿਆਇਆ ਜਾਂਦਾ ਹੁੰਦਾ ਹੈ ਤੇ ਉਹ ਰਾਤ ਨੂੰ ਅਨੰਦਪੁਰ ਸਾਹਿਬ ਰੱਖ ਲੈਂਦੇ ਨੇ, ਜਿਵੇਂ ਹੈ ਨਾ ਕਿ ਦੂਰ ਪੇਸ਼ੀ ਤੇ ਆਏ ਨੇ, ਭਾਈ ਲੁਧਿਆਣੇ ਤੋਂ ਅੱਜ ਇੱਥੇ ਰਹਿ ਲਓ, ਸਵੇਰੇ ਪੇਸ਼ ਕਰਕੇ ਲੈ ਜਾਾਂਗੇ, ਹੈ ਨਾ। ਉੱਥੇ ਉਹ ਰਾਤ ਰੁਕਿਆ ਹੋਇਆ ਸੀਗਾ ਤੇ ਸਵੇਰ ਨੂੰ ਉਹਨੇ ਕੇਸਗੜ੍ਹ ਆ ਕਾਰਾ ਕਰਤਾ ਜੀ। ਪੁਲਿਸ ਨੇ ਉਹਨੂੰ ਜਦੇ ਤੁਰੰਤ ਫੜ ਲਿਆ, ਲੋਕਾਂ ਨੇ ਜਦੇ ਫੜ ਲਿਆ, ਥਾਣੇ ਮੂਹਰੇ ਘਿਰਾਓ ਹੋ ਗਿਆ, ਲੋਕ ਇਕੱਠੇ ਹੋ ਗਏ ਤੇ ਹੁਣ ਇਹ ਸਾਰਾ ਮਾਮਲਾ ਇੱਥੇ ਲਿਆ ਕੇ ਮਤਲਬ ਜਦੋਂ ਉਹਨੂੰ ਇਹ ਮਾਮਲਾ ਚੱਲਿਆ, ਹੈ ਨਾ, ਸਾਰੀ ਕਾਰਵਾਈ ਚੱਲੀ, ਪੁਣਛਾਣ ਹੋਈ ਤੇ FIR ਤੋਂ ਬਾਅਦ ਉਹਨੂੰ ਇਹ ਸਾਰੇ ਕੰਮ DSP ਹੈ ਵਿਜੇ ਕੁਮਾਰ ਜੀ, ਉਹਦੀ ਦੇਖ ਰੇਖ 'ਚ ਹੋਇਆ ਤੇ ਜਿਹੜੀ ਸੈਸ਼ਨ ਜੱਜ ਹੈ ਮਤਲਬ ਕਿ ਮਾਨਯੋਗ ਜੱਜ ਰਮੇਸ਼ ਕੁਮਾਰੀ, ਉਹਦੀ ਅਗਵਾਈ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਤੇ ਇਸ ਬੰਦੇ ਨੂੰ, ਇਸ ਕਾਰਾ ਕਰਤੂਤ ਕਰਨ ਵਾਲੇ ਬੰਦੇ ਨੂੰ, ਕਿਉਂਕਿ ਰਾਗੀ ਸਿੰਘਾਂ ਦੀ ਸ਼ਿਕਾਇਤ ਤੇ ਕਾਰਵਾਈ ਹੋਈ ਹੈ, ਉਹਨਾਂ ਦੀ ਗਵਾਹੀ ਤੇ ਮਤਲਬ ਕਿ ਰਾਗੀ ਸਿੰਘ ਨੇ ਉੱਥੋਂ ਭਾਈ ਸਰਬਜੀਤ ਸਿੰਘ ਜੀ, ਉਹਨਾਂ ਭਾਈ ਸਰਬਜੀਤ ਸਿੰਘ ਹੋਰਾਂ ਦੀ ਸ਼ਿਕਾਇਤ ਦੇ ਉੱਤੇ ਔਰ ਉਹਨਾਂ ਦੀ ਗਵਾਹੀ ਦੇ ਉੱਤੇ ਇਹਦੇ ਖਿਲਾਫ ਇਹ ਦੋਸ਼ ਸਾਬਤ ਹੋਣ ਤੋਂ ਬਾਅਦ ਕਿ ਹਾਂ ਇਹਨੇ ਕਰਤੂਤ ਕੀਤੀ ਆ
ਮਤਲਬ ਉੱਥੇ ਬੀੜੀ ਵੀ ਫੂਕੀ, ਸਿਰ ਨੰਗਾ ਵੀ ਕੀਤਾ ਤੇ ਉਹ ਤੋਂ ਬਾਅਦ ਉਹਦੇ ਵੱਲ ਨੂੰ ਮਤਲਬ ਕਿ ਧੂੰਆਂ ਵੀ ਸਿੱਟਿਆ। ਇਹ ਇੱਕ ਤਰ੍ਹਾਂ ਨਾਲ ਬੇਅਦਬੀ ਆ, ਹੈਨਾ। ਤੇ ਉਸ ਹਵਾਲੇ ਨਾਲ ਉਹਦੇ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਆ ਔਰ 5000 ਦਾ ਹੀ ਉਹਨੂੰ ਜੁਰਮਾਨਾ ਲਾਇਆ ਗਿਆ। ਸੋ ਇਹ ਫੈਸਲਾ ਆਉਣ ਤੋਂ ਬਾਅਦ ਮਤਲਬ ਕਿ ਅਜਿਹੇ ਅਜੇ ਵੀ ਮੰਗ ਇਹ ਹੈ ਕਿ ਸਖਤ ਫੈਸਲੇ ਆਉਣੇ ਚਾਹੀਦੇ ਆ ਇਸ ਮਾਮਲੇ ਤੇ, ਕਿ ਦੁਬਾਰਾ ਕੋਈ ਹਿੰਮਤ ਨਾ ਕਰੇ। ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਨੇ ਇੱਕ ਵਾਰ ਫਿਰ ਇਸ ਫੈਸਲਾ ਆਉਣ ਤੋਂ ਬਾਅਦ ਕਿਹਾ ਕਿ ਇਹੋ ਜਿਹੇ ਮਸਲਿਆਂ ਦੇ ਉੱਤੇ ਸਖਤ ਸਜ਼ਾਵਾਂ ਦਾ ਇੱਕ ਰਾਹ ਖੁੱਲ੍ਹਣਾ ਚਾਹੀਦਾ, ਤਾਂ ਕਿ ਧਾਰਮਿਕ ਅਕੀਦਿਆਂ ਨੂੰ, ਧਾਰਮਿਕ ਗ੍ਰੰਥਾਂ ਨੂੰ, ਸਾਡੇ ਧਾਰਮਿਕ ਸ਼ੋਭੇ ਵਾਲੀਆਂ ਥਾਵਾਂ ਦੇ ਉੱਤੇ ਜਾ ਕੇ ਕੋਈ ਅਜਿਹੀ ਕਰਤੂਤ ਨਾ ਕਰ ਸਕੇ। ਤੇ ਜਾਂਦਿਆਂ ਦੀ ਗੱਲ ਕਰੀਏ ਵਿਸ਼ਵ ਗੁਰੂ ਭਾਰਤ ਦੀ, ਇੱਕ ਵੀ ਸ਼ਹਿਰ ਕਹਿੰਦੇ ਦੁਨੀਆ ਦੇ ਪੜ੍ਹਾਈਯੋਗ 100 ਸ਼ਹਿਰਾਂ ਦੇ ਵਿੱਚ ਸ਼ਾਮਲ ਨਹੀਂ ਗਾ। ਪ੍ਰਵੀਨ ਜੀ, ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਸਰਕਾਰ, ਕੇਂਦਰ ਸਰਕਾਰ ਭੰਡੀ ਪ੍ਰਚਾਰ ਤਾਂ ਬਹੁਤ ਕਰਦੀ ਆ ਜੀ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਅਸੀਂ ਜੇਕਰ ਆਪਣੇ ਪੁਰਾਣੇ ਵੇਦ ਪੁਰਾਣਾਂ ਦੇ ਹਵਾਲੇ ਨਾਲ ਜਾਈਏ, ਅਸੀਂ ਆਪਣੀਆਂ ਖੋਜ ਦੇ ਹਵਾਲੇ ਨਾਲ ਜਾਈਏ, ਅਸੀਂ ਆਪਣੇ ਵਿਦਵਾਨਾਂ ਦੇ ਹਵਾਲੇ ਨਾਲ ਜਾਈਏ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੇਕਰ ਦੇਖੀਏ ਤਾਂ ਹਰ ਮਸਲੇ ਦਾ ਹੱਲ ਹੈ ਉਹਦੇ ਵਿੱਚ। ਪਰ ਅਸੀਂ ਨਾ ਤਾਂ ਇਹਨਾਂ ਧਾਰਮਿਕ ਗ੍ਰੰਥਾਂ ਚੋਂ ਸੇਧ ਲੈ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਦੁਨੀਆ ਭਰ ਦੇ ਵਿੱਚ ਨਵੀਂ ਚੇਤਨਤਾ ਦੇ ਪਾ ਰਹੇ ਹਾਂ, ਤੇ ਨਾ ਹੀ ਅਸੀਂ ਉਹਨੂੰ ਦੁਨੀਆ ਭਰ 'ਚ ਜਿਹੜਾ ਕਿਤਾਬੀ ਗਿਆਨ ਪੜ੍ਹਾਇਆ ਜਾ ਰਿਹਾ ਉਹਦੇ ਹਾਣ ਦੇ ਬਣਾ ਪਾ ਰਹੇ ਹਾਂ। ਅਸੀਂ ਦੋਏ ਮਾਮਲਿਆਂ 'ਚ ਫੇਲ ਹੋ ਰਹੇ ਹਾਂ। ਜੀ ਬਿਲਕੁਲ। ਇਹ ਆਪਣੇ ਆਪ ਫਿਰ ਕਿਹੜੇ ਵਿਸ਼ਵ ਗੁਰੂ ਦੀ ਗੱਲਾਂ ਕਰਦੇ ਹੋ ਅਸੀਂ? ਆ ਇੱਕ ਸਰਵੇ ਪਿਆ ਜੀ ਮੇਰੇ ਮੂਹਰੇ ਜੀ। ਇਹ ਸਰਵੇ ਬਕਾਇਦਾ ਤੌਰ ਤੇ QAS ਵਿਦਿਆਰਥੀ ਸੰਗਠਨਾਂ ਦੇ ਹਵਾਲੇ ਨਾਲ, ਵਿਦਿਆਰਥੀਆਂ ਦੇ ਪੱਧਰ ਦੇ ਹਵਾਲੇ ਨਾਲ ਇੱਕ ਸਰਵੇ ਹੁੰਦਾ ਦੁਨੀਆ ਭਰ 'ਚ, ਔਰ ਇਹ ਹਰ ਸਾਲ ਹੁੰਦਾ। ਠੀਕ ਹੈ। 5 ਸਾਲਾਂ ਤੋਂ ਲਗਾਤਾਰ ਲੰਡਨ ਸ਼ਹਿਰ ਦੁਨੀਆ ਭਰ 'ਚ ਪੜ੍ਹਾਈ ਦੇ ਪੱਖੋਂ ਨੰਬਰ 1 ਸ਼ਹਿਰ। ਅੱਛਾ, ਵਾਹ। ਤੇ ਇੱਥੋਂ ਅੰਦਾਜ਼ਾ ਲਾ ਲਓ, ਇੱਕ ਵਾਰ ਨਹੀਂ, 2 ਵਾਰ ਨਹੀਂ, ਇੱਕ ਵਾਰ ਤੁੱਕੇ ਨਾਲ ਬਣ ਜੂ, ਕੋਈ 2 ਵਾਰ ਬਣ ਜੂ। ਇੱਕ ਪਾਸੇ ਲੰਡਨ ਵਰਗਾ ਸ਼ਹਿਰ, ਠੀਕ ਆ, ਅਗਲੇ ਕਹਿਣਗੇ ਜੀ ਸਾਰਾ ਕੁਝ ਹੈ ਉਹਨਾਂ ਕੋਲ, ਸਾਡੇ ਕੋਲ ਕੀ ਨਹੀਂ ਸੀ ਜਾਂ ਕੀ ਨਹੀਂ ਹੈ ਜੀ, ਅਸੀਂ ਕਿਉਂ ਨਹੀਂ? ਇਹ ਸਵਾਲ ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਜੀ। ਇੱਥੇ ਲੜੀ ਜਾਣਗੇ ਜੀ ਆ ਪੰਜਾਬ ਜੀ ਨੰਬਰ 1 ਆ ਗਿਆ। ਨਹੀਂ ਜੀ, ਇਹ ਕਾਂਗਰਸ ਦੇ ਟਾਈਮ ਤੋਂ ਜਿਹੜਾ ਨੰਬਰ 1 ਹੈ ਗਲਤ ਹੈ ਜੀ, ਜਦੋਂ ਆਪ ਦੇ ਟਾਈਮ ਆਊਗਾ ਤਾਂ ਠੀਕ ਹੈ ਜੀ। ਸੋ ਅਸੀਂ ਇਹਨਾਂ ਮਸਲਿਆਂ 'ਚ ਫਸੇ। ਇੱਧਰ ਕਹਿੰਦੇ ਜੀ ਆ ਲਓ, ਇਹ ਜਿਹੜਾ ਸਰਵੇ ਹੋਇਆ ਉਹਦੇ ਵਿੱਚ ਲਗਾਤਾਰ 5ਵੀਂ ਵਾਰ ਲੰਡਨ ਦੁਨੀਆ ਭਰ 'ਚ ਪੜ੍ਹਾਈ ਦੇ ਪੱਖੋਂ ਨੰਬਰ 1 ਸ਼ਹਿਰ ਬਣ ਕੇ ਉੱਭਰਿਆ। ਨੰਬਰ 2 ਤੇ ਟੋਕੀਓ ਸ਼ਹਿਰ ਹੈ, ਨੰਬਰ 3 ਤੇ ਜੀ ਸਿਓਲ ਸ਼ਹਿਰ ਹੈ, ਨੰਬਰ 4 ਤੇ ਮੈਲਬਰਨ ਹੈ, ਫਿਰ ਮਿਊਨਿਕ ਹੈ। ਇਹ 5 ਸ਼ਹਿਰ ਨੇ ਜੀ। ਠੀਕ ਹੈ। ਪਰ 5 ਛੱਡੋ 50 ਤੱਕ ਆ ਜਾਓ, 50 ਛੱਡੋ 100 ਤੱਕ ਆ ਜਾਓ, ਕੋਈ ਵੀ ਭਾਰਤ ਦਾ ਸ਼ਹਿਰ ਪਹਿਲੇ 100 ਸ਼ਹਿਰਾਂ 'ਚ ਸ਼ਾਮਲ ਨਹੀਂ ਹੈ ਜੀ। ਚਲੋ ਐ ਨਹੀਂ ਹੈਗੇ ਨੇ, 100 ਤੋਂ ਗਾਹਾਂ ਜਾ ਕੇ ਹੈਗੇ, ਕੋਈ 118ਵੇਂ ਤੇ ਹੈ, ਕੋਈ 132ਵੇਂ ਤੇ ਹੈ, ਕੋਈ 147ਵੇਂ ਤੇ ਹੈ, ਕੋਈ 150 ਦੇ ਵੀ ਪਾਰ ਹੈ। ਠੀਕ ਹੈ। 4 ਸ਼ਹਿਰ ਹੈਗੇ ਨੇ, ਪਰ ਉਹਦੇ ਨਾਲੋਂ ਵੀ ਫਿਕਰਮੰਦੀ ਹੈ ਕਿ 4 ਸ਼ਹਿਰ ਜਿਹੜੀ ਰੈਂਕਿੰਗ ਤੇ ਆਏ ਨੇ ਉਹ ਪਿਛਲੀ ਵਾਰ ਨਾਲੋਂ ਹੋਰ ਗਿਰ ਗਈ। ਉਹ ਅੱਛਾ। 118ਵੇਂ ਨੰਬਰ ਤੇ ਮੁੰਬਈ ਆਇਆ ਜੀ। ਮੁੰਬਈ ਦੀ ਰੈਂਕਿੰਗ 100 ਤੋਂ ਵੀ 17 ਬਾਅਦ ਹੈ, 18ਵੇਂ ਨੰਬਰ ਤੇ, ਪਰ ਪਿਛਲੀ ਵਾਰ 103 ਨੰਬਰ ਤੇ ਸੀ। ਠੀਕ ਹੈ। ਇਹ ਚਾਹੀਦਾ ਸੀ ਕਿ 3 ਘਟ ਕੇ 100 ਚ ਆਉਂਦਾ। ਹੋਇਆ ਇਹ ਕਿ 15 ਹੋਰ ਗਿਰ ਕੇ 118ਵੇਂ ਤੇ ਚਲਾ ਗਿਆ ਜੀ। ਦਿੱਲੀ ਜੀ 132ਵੇਂ ਨੰਬਰ ਤੇ ਹੈ ਇਸ ਵਾਰ। ਅੱਛਾ। ਪਿਛਲੀ ਵਾਰ 129ਵੇਂ ਨੰਬਰ ਤੇ ਸੀ, 3 ਨੰਬਰ ਗਿਰਿਆ। ਚੰਗਾ ਤਾਂ ਹੁੰਦਾ ਕਿ 3 ਨੰਬਰ ਉੱਪਰ ਨੂੰ ਜਾਂਦਾ, 3 ਕਿਉਂ 30 ਉੱਪਰ ਨੂੰ ਜਾਂਦਾ। ਪਰ ਨਹੀਂ, ਜੇ 30 ਵੀ ਉੱਪਰ ਚਲਾ ਜਾਂਦਾ 29 ਦੇ, ਤਾਂ ਵੀ 100 ਦੇ ਵਿੱਚ ਆ ਜਾਂਦਾ। ਅੱਜ 132ਵੇਂ ਚ, ਪਿਛਲੀ ਵਾਰ 129ਵੇਂ ਸੀ, 3 ਨੰਬਰ ਹੋਰ ਗਿਰ ਗਿਆ ਜੀ। ਬੈਂਗਲੁਰੂ ਪਿਛਲੀ ਵਾਰ ਦਿੱਲੀ ਤੋਂ ਉੱਪਰ ਸੀ, 129 ਸੀ, ਬੈਂਗਲੁਰੂ ਦੇ 114 ਸੀ, ਹੁਣ ਦਿੱਲੀ ਤੋਂ ਥੱਲੇ 147 ਤੇ ਆ ਗਿਆ। ਠੀਕ ਹੈ। ਸਿੱਧੇ 33 ਰੈਂਕ ਘਟਿਆ। ਅੱਛਾ। ਤੇ ਚੇਨਈ ਜੀ 125 ਤੋਂ 154 ਤੇ ਆ ਗਈ। ਇਹ ਵੀ ਦਿੱਲੀ ਤੋਂ ਉੱਪਰ ਸੀ ਪਿਛਲੀ ਵਾਰ ਵੀ, ਦਿੱਲੀ 129 ਤੇ 125 ਤੇ ਸਿੱਧੇ 154 ਤੇ 29 ਰੈਂਕ ਥੱਲੇ ਡਿੱਗਿਆ। ਸੋ ਜੀ ਵਿਸ਼ਵ ਗੁਰੂ ਭਾਰਤ, ਜਿੱਥੇ ਅਧਿਆਪਕ ਨੂੰ ਗੁਰੂ ਦਾ ਦਰਜਾ ਹੈ, ਉੱਥੇ ਸਾਡੀਆਂ ਸਰਕਾਰਾਂ ਦੀ ਨਲਾਇਕੀ ਸਦਕਾ ਸਾਡਾ ਸਿੱਖਿਆ ਤੰਤਰ ਦਾ ਇਹ ਹਾਲ ਹੈ ਕਿ ਅਸੀਂ ਦੁਨੀਆ ਭਰ ਦੇ 100 ਪੜ੍ਹਾਈ ਵਾਲੇ ਸ਼ਹਿਰਾਂ ਦੇ ਵਿੱਚ ਵੀ ਆਪਣਾ ਇੱਕ ਸ਼ਹਿਰ ਤੱਕ ਨਹੀਂ ਸ਼ਾਮਲ ਕਰ ਸਕੇ। ਅਫਸੋਸ। ਤੇ ਜਦ ਕਿ ਅੱਜ ਤੋਂ ਸਦੀਆਂ ਪਹਿਲਾਂ ਪੜ੍ਹਾਈ ਦੇ ਮਾਮਲੇ 'ਚ ਇਤਿਹਾਸ ਹੀ ਪੜ੍ਹਦੇ ਆ, ਭਾਰਤ ਦਾ ਪਹਿਲਾ ਨੰਬਰ ਹੁੰਦਾ ਸੀ। ਬਿਲਕੁਲ ਜੀ। ਜੀ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਧੰਨਵਾਦ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।